ਨਾ 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 ਅਸੂਲ ਆਪਣੀ ਥਾਂ ਤੇ ਖਾਣਾ ਚਾਹੇ ਆਪ ਆ। ਇਹਨੇ ਜਿਹੜੀਆਂ ਗੱਲਾਂ ਉਦਣ ਖਲੋਤੀਆਂ ਅੜੀਆਂ ਚੱਕ ਚੱਕ ਕੇ ਜੰਗਲ ਚ ਕੀਤੀਆਂ ਸੀਗੀਆਂ, ਲਾ ਲਾ ਕੇ ਗੱਲਾਂ ਕੀਤੀਆਂ ਲਾ ਲਾ ਕੇ ਨਹੀਂ, ਰਾਣੇ ਨੂੰ ਖੈਰੇ ਨੇ ਗੱਲਾਂ ਬਹੁਤ ਕੀਤੀਆਂ ਸੀ, ਬੜਾ ਖੇ ਖਰਾਬਾ ਇਹਨੇ ਕੀਤਾ ਸੀ। ਹੁਣ ਚੰਗਾ ਬਣਿਆ ਬੈਠਾ ਨਾ, ਉਹ ਫੈਸਲਾ ਹੋਣਾ ਅੱਜ ਇੱਥੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। किद्दां जी सारे वीर, उम्मीद करदा भी तुसीं सारे वधिया होवोगे ते दुआ करदे हां मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। असलम खान वकार साहब, मैं जी राणा खालिद मकबूल ਕਰਦੇ ਹਾਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੁਸੀਂ ਸਾਰੇ ਵੀਰਾਂ ਨੇ ਪਿਛਲੀ ਵੀਡੀਓ ਜਿਨ੍ਹਾਂ ਨੇ ਦੇਖੀ ਹੋਣੀ ਆ ਉਹਨਾਂ ਨੂੰ ਤਾਂ ਬਿਲਕੁਲ ਪਤਾ ਹੈ ਨਾ ਵੀ ਅੱਜ ਕੀ ਹੋ ਰਿਹਾ, ਤੇ ਬਾਕੀਆਂ ਨੂੰ ਥੰਬਨੇਲ ਤੋਂ ਸੁਰ ਲੱਗ ਗਈ ਹੋਣੀ ਆ। ਤੇ ਇਸ ਵੇਲੇ ਅਸੀਂ ਆਪਣੇ ਡੇਰੇ ਦੇ ਵਿੱਚ ਮੌਜੂਦ ਹਾਂ ਤੇ ਇਹ ਦੇਖੋ ਤੁਸੀਂ ਮਹਿਫਲ ਪੂਰੀ ਜਿਹੜੀ ਆ ਸਜ ਗਈ ਹੋਈ ਆ, ਕੁੰਡੀ ਸੋਟਾ ਇਹ ਉਹ ਤੇ ਰਿਜ਼ਲਟ ਰਾਣਾ ਉਸਮਾਨ ਸਾਹਿਬ ਨੇ ਦੱਸਣਾ ਜੀ। ਰਾਣਾ ਸਾਹਿਬ ਅੱਜ ਤੁਸੀਂ ਸਾਡੀ ਜਿੱਤ ਹੁੰਦੀ ਆ ਕਿ ਹਾਰ ਹੁੰਦੀ? ਜਿੱਤ ਹਾਰ ਦਾ ਨਹੀਂ, ਅਸਲ ਤੇ ਆ ਕਿ ਖੇਡ ਚੰਗੀ ਆ, ਇੱਥੇ ਬਹਿ ਕੇ ਖਾਣਾ ਪੀਣਾ ਜਿਹੜਾ ਨਾ ਇੰਨੇ ਸਾਰੇ ਯਾਰ ਉਹ ਤਾਂ ਚੰਗੀ ਆ, ਲੇਕਿਨ ਮੈਂ ਜਦੋਂ ਪਹਿਲਾਂ ਗੱਲ ਇਹ ਕੀਤੀ ਆ ਵੀ ਮੇਰੀ ਹਾਰ ਜਿਹੜੀ ਆ ਨਾ ਉਹਨੂੰ ਮੈਂ ਆਪਣੀ ਜਿੱਤ ਸਮਝਦਾ, ਤੁਸੀਂ ਉਹਨਾਂ ਨੂੰ ਗੱਲ ਨੂੰ ਸ਼ੁਗਲ ਚ ਪਾ ਲਿਆ। ਤੁਹਾਡੀ ਮਰਜ਼ੀ ਦੀ ਗੱਲ ਆ। ਹੋਰ ਸੁਣਾਓ? ਠੀਕ ਠਾਕ ਬਿਲਕੁਲ। ਮੈਂ ਤਾਂ ਉੱਥੇ ਪਿਆ ਸੀ ਉਹ ਘਾਹ ਤੇ ਬੜੇ ਆਰਾਮ ਨਾਲ, ਉਹ ਇੱਟ ਦਾ ਤਕੀਆ ਬਣਾ ਕੇ ਫਿਰ ਅੰਜਮਨ ਹੀ ਉਹਦਾ ਆ ਗਏ, ਬਲਕਿ ਛੋਟਾ ਕਹਿੰਦਾ ਮੈਂ ਸਮਝਿਆ ਪਤਾ ਨਹੀਂ ਮਰ ਗਿਆ। ਚਲੋ ਜੀ ਠੀਕ ਹੈ ਜੀ, ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਪੂਰੀ ਦੇਖਿਓ, ਪੂਰਾ ਸਵਾਦ ਆਊਗਾ ਤੁਹਾਨੂੰ। ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਉਹ ਵੀ ਜਰੂਰ ਕਰਿਓ ਜੀ। ਹਾਂ, ਤੇ ਉਹ ਦੇਖ ਤੱਕ ਬੰਦਿਆਂ ਦੇ ਸਰਗਰਮੀ ਕੰਮ ਵਾਲਾ। ਸਭ ਤੋਂ ਪਹਿਲਾਂ ਇੱਧਰ ਤਾਂ ਜੋ ਹੋ ਰਿਹਾ ਇਹ ਤੁਹਾਨੂੰ ਆਲੂ ਗੋਸ਼ਤ ਦਾ ਤਾਂ ਸਾਰਿਆਂ ਨੂੰ ਹੀ ਹੁਣ ਪਤਾ ਵੀ ਆ ਜਿਹੜਾ ਨਾ। अस्सलाम वालेकुम जी। वालेकुम सलाम जी। हाँ जी, की हाल चाल है जी? ਜੀ ਠੀਕ ਠਾਕ ਜੀ। ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ? ਬੜਾ ਚੰਗਾ ਜੀ। ਮੈਂ ਤਾਂ ਅੱਗੇ ਗੱਲ ਕਰਦਾ ਸੀ ਬਈ ਇਦਾਂ ਨਾ ਖੇਤਾਂ ਦੇ ਵਿੱਚ ਕਦੀ ਕਦੀ ਦਿਲ ਪਸ਼ੌਰੀ ਹੋਣੀ ਚਾਹੀਦੀ ਹੈ, ਚਾਰ ਯਾਰੀ ਹੋਣੀ ਚਾਹੀਦੀ ਆ, ਕੋਈ ਦੋ ਚਾਰ ਯਾਰ ਬੇਲੀ ਰਲ ਕੇ ਇਦਾਂ ਖਾਇਆ ਪਕਾਇਆ ਕਰੋ। ਹੁਣ ਜਿਵੇਂ ਪੀਪਲ ਦੀ ਛਾਂ ਥੱਲੇ ਬੈਠੇ ਆ ਨਾ, ਤੇ ਇਦਾਂ ਜਿੱਦਾਂ ਪੀਪਲ ਸਾਡੇ ਨਾਲ ਗੱਲਾਂ ਕਰਦਾ ਹੈ, ਇਦਾਂ ਸਕੂਨ ਆ ਰਿਹਾ। ਇੱਥੇ ਟੂਬਲ ਚੱਲ ਰਿਹਾ ਤੇ ਰੱਬ ਦੀ ਜ਼ਾਤ ਤੁਹਾਡਾ ਡੇਰਾ ਆਬਾਦ ਰੱਖੇ। ਸਿਆਣੇ ਕਹਿੰਦੇ ਵੀ ਡੇਰੇ ਮਸੀਤਾਂ ਤਰ੍ਹਾਂ ਹੁੰਦੇ, ਸਾਂਝੇ ਹੁੰਦੇ ਆ, ਤੇ ਡੇਰਿਆਂ ਨੂੰ ਬੂਹੇ ਨਹੀਂ ਹੁੰਦੇ। ਇਦਾਂ ਕੈਮਰਾ ਘੁਮਾ ਕੇ ਦਿਖਾ ਦੇ ਵੀ ਕਿਤੇ ਹੈ ਬੂਆ, ਇਧਰੋਂ ਆਓ ਤੇ ਐਨੂੰ ਚਲੇ ਜਾਓ, ਜਿੱਧਰ ਨੂੰ ਮਰਜ਼ੀ ਆਓ। ਅੱਛਾ, ਉਹ ਪਹਿਲੇ ਦੌਰ ਚ ਹੁੰਦਾ ਸੀ ਨਾ। ਹਾਂਜੀ, ਉਹ ਕਹਿੰਦੇ ਸੀ ਵੀ ਉਹ ਜਿਹੜੀ ਫੌਜ ਆ ਨਾ, ਵੀ ਉਹਦੇ ਪਰਚਮ ਤੇ ਵੀ ਇੰਨੇ ਘੋੜਿਆਂ ਦੀਆਂ ਦੁਮਾਂ ਬੰਨੀਆਂ ਗਈਆਂ ਵਾ ਜਾਂ ਯਾਕ ਦੀਆਂ ਦੁਮਾਂ ਵਾ। ਹਾਂਜੀ ਹਾਂਜੀ। ਤੇ ਇਹ ਜਿਹੜਾ ਨਾ 14 ਪਿੱਪਲਾਂ ਵਾਲਾ ਡੇਰਾ ਵਾ। ਵਾਹ 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 ਵਾਹ। ਯਾਨੀ ਕਿ ਇਹ ਵੀ ਬਹੁਤ ਹੀ ਤਕੜੇ ਸਲਾਰ ਵਾਲੀ ਗੱਲ ਆ। ਹਾਂਜੀ, ਵੀ ਇੱਕ ਤਾਂ ਹੁੰਦਾ ਨਾ ਇੱਕ ਪਿੱਪਲ ਦੇ ਥੱਲੇ, ਦੋ ਪਿੱਪਲ ਦੇ ਥੱਲੇ, ਇੱਥੇ 14 ਪਿੱਪਲਾਂ ਦੇ ਥੱਲੇ ਜਿਹੜਾ ਪਿੱਪਲਾਂ ਥੱਲੇ ਤੇ ਨਿਰਾ ਨਰਵਾਨ ਹੀ ਨਰਵਾਨ ਆ, ਕੋਈ ਰੌਲਾ ਨਹੀਂ, ਕੋਈ ਸ਼ੋਰ ਨਹੀਂ। ਅੱਛਾ, ਸ਼ੋਰ ਜਿਹੜਾ ਨਾ ਟਿਊਬਲ ਦਾ ਨਾ ਪਾਣੀ ਪੈਂਦਾ ਨਾ, ਇੰਜ ਲੱਗਦਾ ਜਿਸ ਤਰ੍ਹਾਂ ਉੱਥੇ ਖਾਲੇ ਤੇ ਨਾ ਜਿਸ ਤਰ੍ਹਾਂ ਵੀ ਦਰਿਆ ਦਾ ਨਹੀਂ ਪਾਣੀ ਆ ਰਿਹਾ ਹੈ, ਸਾਜ਼ ਵੱਜ ਰਹੇ। ਇਹ ਕੁਦਰਤ ਦੇ ਸਾਜ਼ ਆ ਜੀ ਹਰ ਸ਼ਾਇਦ। ਮੈਂ ਕਹਿੰਦਾ ਹੁਣ ਪਾਣੀ ਲਾ ਰਹੇ ਆ ਨਾ ਖਾਲਦ ਸਾਹਿਬ, ਕਿਹੜੀ ਸ਼ੈ ਨੂੰ ਲਾ ਰਹੇ ਆ? ਮਿਰਚਾਂ ਨੂੰ। ਮਿਰਚਾਂ ਨੂੰ ਲਾ ਰਹੇ ਆ ਬਈ। ਉਹ ਜਦੋਂ ਟੋਕ ਤੁਸੀਂ ਕਰਦੇ ਆ ਨਾ, ਜਿਹੜੀ ਉਹ ਆਵਾਜ਼ ਆ ਉਹੀ ਸਰੰਗੀ ਆ ਕੁਦਰਤ ਦੀ। ਇੱਕ ਫਿਲਮ ਦੇ ਵਿੱਚ ਇਦਾਂ ਟੋਕ ਬੰਨੀ ਨਾ, ਉਹਦੇ ਆਵਾਜ਼ ਆਈ। ਬਾਹਰਲੇ ਮੁਲਕੋਂ ਬੰਦੇ ਨੇ ਟੈਲੀਫੋਨ ਕੀਤਾ, ਕਹਿੰਦਾ 40 ਸਾਲਾਂ ਬਾਅਦ ਟੋਕ ਵਰਨ ਦੀ ਆਵਾਜ਼ ਸੁਣੀ। ਤੇ ਉਹਦਾ ਸ਼ੁਕਰ ਕਰੋ ਜਿਨ੍ਹਾਂ ਨੂੰ ਇਹ ਛਾਵਾਂ ਲੱਭੀਆਂ ਹੋਈਆਂ ਨਾ। ਮੈਂ ਤਾਂ ਕਹਿੰਦਾ ਹੁੰਦਾ ਜਿਹੜਾ ਪਿੰਡ ਆ ਨਾ, ਪਿੰਡ ਇਹ ਕੁਦਰਤ ਦੇ ਨੇੜੇ ਆ। ਹਾਂਜੀ ਬਹੁਤ। ਹਾਂ, ਹੁਣ ਤਾਂ ਸੁਣਨ ਚ ਆਇਆ, ਖਬਰੇ ਸੱਚ ਆ ਕਿ ਝੂਠਾ, ਦਾਗਦਾਰ ਦੱਸ ਰਹੇ ਆ ਕਿ ਪਿੰਡਾਂ ਨੂੰ ਜਾਓ। ਹਾਂ, ਜਿਹੜੇ ਬੰਦਿਆਂ ਦੇ ਦਿਮਾਗ ਤੇ ਪ੍ਰੈਸ਼ਰ ਬਣਿਆ ਨਾ ਵੀ ਉਹ ਪਿੰਡਾਂ 'ਚ ਜਾਓ, ਜਾ ਕੇ ਚਿੜੀਆਂ ਤੋਤਿਆਂ 'ਚ ਡੰਗਰਾਂ 'ਚ ਬੰਦਿਆਂ 'ਚ ਜਾ ਕੇ ਫਿਰੋ ਤੁਰੋ ਤੇ ਤੁਹਾਨੂੰ ਸਕੂਨ ਆਵੇ ਵੀ ਉੱਥੇ ਰੱਬ ਲਾਗੇ ਆ। ਹੈ ਤਾਂ ਹਰ ਥਾਂ ਰੱਬ, ਮੈਂ ਗੱਲ ਦੀ ਗੱਲ ਕਰਦਾ ਵੀ ਇਹ ਰੱਬ ਦਾ ਗਵਾਂਢ ਆ, ਜ਼ਿਮੀਂਦਾਰਾ ਕਿਸਾਨੀ। ਹਾਂਜੀ, ਜਿੱਥੇ ਵੀ ਲੋਹਾ ਤੇ ਪੱਥਰ ਘੱਟ ਤੋਂ ਘੱਟ ਆ ਨਾ, ਵਾਹ ਵਾਹ ਵਾਹ, ਜਿੱਥੇ ਵੀ ਲੱਕੜੀ ਤੇ ਮਿੱਟੀ ਦੀ ਹਕਮਰਾਨੀ ਆ ਉੱਥੇ ਸਕੂਨ ਆ, ਉੱਥੇ ਸਕੂਨ। ਹਾਂ, ਤੇ ਜਿੱਥੇ ਲੋਹਾ ਤੇ ਪੱਥਰ ਆ ਉੱਥੇ ਰੌਲੇ ਰੌਲਾ। ਲਓ ਜੀ, ਹੁਣ ਤੁਹਾਨੂੰ ਜਨਾਬ ਜੀ ਦਿਖਾਣੇ ਆ ਕਿ ਹੋ ਕੀ ਰਿਹਾ, ਕਿਉਂਕਿ ਤੁਹਾਨੂੰ ਇੰਤਜ਼ਾਰ ਤਾਂ ਅਸਲ ਇਸ ਗੱਲ ਦਾ। ਤੇ ਅਸੀਂ ਬੜੇ ਜਨਾਬ ਜੀ ਮਸ਼ਕੂਰ ਆ। ਚਾਚਾ ਬੂਟਾ, ਪਿਆਜ਼ ਨੰਬਰਦਾਰ ਸਾਹਿਬ ਜੀ, ਬਹੁਤ ਸ਼ੁਕਰੀਆ ਜਿਹੜੇ ਮੇਰੀ ਇੰਨੀ ਮਦਦ ਕਰ ਰਹੇ। ਪਕਾਣਾ ਮੈਂ ਆ ਨਾ ਅਸਲ ਦੇ ਵਿੱਚ। ਤੇ ਰੌ ਉਸਮਾਨ ਸਾਹਿਬ, ਰੌ ਉਸਮਾਨ ਸਾਹਿਬ ਨੇ ਜੀ ਬੜਾ ਵੇਲਾ ਕੱਢਿਆ ਜੀ। ਹਾਂ ਨਹੀਂ, ਮਸਰੂਫ ਬੰਦੇ ਹੋ ਕੇ। ਤੇ ਬਾਕੀ ਸਰੋਇਆ ਸਾਹਿਬ ਵੀ ਕਹਿ ਰਹੇ ਆ ਵੀ ਮੈਂ ਵੀ ਗੰਡੇ ਕੱਟੂਗਾ।
ਇਹ ਮਦਦ ਤਾਂ ਕਰਾਵਾਂਗੇ ਨਾ, ਅਸਲ ਤਾਂ ਪਕਾਉਣ ਦੀ ਕਾਰੀਗਰੀ ਹੈ ਨਾ। ਇਹ ਮਦਦ ਚ ਤਾਂ ਕੋਈ ਰੋਲਾ ਨਹੀਂ ਨਾ, ਇਹਦੇ ਨਾਲ ਤਾਂ ਜ਼ਾਕਾ ਨਹੀਂ ਬਦਲਣਾ। ਜਿਹੜਾ ਮਸਾਲਾ ਤਿਆਰ ਕਰਨ ਚ ਕੱਟਣ ਚ ਇਹ ਤਾਂ ਤੁਹਾਡੀ ਮਦਦ ਹੋਊਗੀ। ਗੱਲ ਮੁੱਕਣੀ ਆ ਪਕਾਈ ਤੇ ਕਿ ਮਾਲ ਕਿੰਨਾ ਪਾਇਆ, ਇਹ ਤਾਂ ਪਿੱਚ ਦੀ ਤਿਆਰੀ ਆ ਨਾ। ਇਹ ਤਾਂ ਪਿੱਚ ਦੀ ਵੀ ਕਾਦੀ, ਇਹ ਤਾਂ ਗਰਾਊਂਡ ਕਲੀਅਰ ਹੋ ਰਿਹਾ। ਗਰਾਊਂਡ ਕਲੀਅਰ ਹੋ ਰਿਹਾ ਠੀਕ ਆ। ਅੱਗੇ ਬੈਟਿੰਗ ਤੇ ਬੋਲਿੰਗ ਤਾਂ ਕਰਨੀ ਨਾ, ਰਾਣਾ ਸਾਹਿਬ ਨੇ ਪਤਾ ਲੱਗੂਗਾ ਵੀ ਖਾਲਦ ਸਾਹਿਬ ਨੇ ਕਿਵੇਂ ਦੀ ਕਰਨੀ ਆ। ਮੇਰੇ ਨਾਲ ਜਨਾਬ ਰਾਣਾ ਨਿਸ਼ਾਨ ਸਾਹਿਬ ਹੈਗੇ ਆ। ਗੰਡੇ ਕਿੰਨੇ? ਹਾਂ ਕੱਟੀ ਜਾਓ। 2-3 ਹਜੇ ਮੈਂ ਜ਼ਾਕਾ ਵੀ ਯਾਦ ਕਰਨਾ, ਕੱਲਿਆਂ ਬਹਿ ਕੇ ਇੰਜ ਬਹਿ ਕੇ ਨਾ ਵੀ ਆਣਾ ਵੀ ਆ ਆਲੂ ਆਇਆ, ਆ ਸ਼ੋਰਾ, ਆ ਪਿਆਜ਼ ਚੱਲ ਰਹੇ ਵਿੱਚ, ਆ ਬੋਟੀ ਚੱਲ ਉਹ ਗਰਮੀਆਂ ਦਾ ਮੌਸਮ ਹੈ, ਆ ਸਖਤ ਆ ਜੰਗਲ ਚ ਮੈਂ ਬੈਠਾ ਪੂਰਾ। ਮੈਂ ਰੀਲ ਚਲਾਣੀ ਹਜੇ ਪਿਛਲੀ ਹੈ ਤੇ ਘੰਟਾ ਮੈਂ ਜਾ ਕੇ ਉਹ ਇਹ ਨਾ ਹੋਵੇ। ਉਹ ਮੇਰਾ ਨਿੱਕਾ ਭਰਾ ਨਾ, ਉਹਦਾ ਰੋਜ਼ਿਆਂ ਦੇ ਵਿੱਚ ਤੇ ਉਹ ਛੋਟੇ ਬੱਚਾ ਸੀ, ਉਹਨੇ ਰੋਜ਼ਾ ਨਹੀਂ ਰੱਖੇ। ਉਹਨੂੰ ਇੱਕ ਘਰਦਿਆਂ ਨੇ ਬਣਾਇਆ ਸ਼ਰਬਤ। ਉਹਨਾਂ ਨੇ ਕਿਹਾ ਮਿੱਠਾ ਮੁੱਠਾ ਚੈੱਕ ਕਰ ਦੇ। ਹੁਣ ਗਰਮੀਆਂ ਦਾ ਮੌਸਮ ਹੋਵੇ, ਉਹਨੇ ਕਿਹਾ ਅੱਛਾ, ਉਹਨੇ ਕਿਹਾ ਪਾਓ ਜੀ ਗਲਾਸ ਚ ਪਾਇਆ, ਇੱਕ ਗਲਾਸ ਪੀਆ, ਉਹਨੂੰ ਸਵਾਦ ਆਇਆ ਹੋਣਾ। ਕਹਿੰਦਾ ਇੱਕ ਗਲਾਸ ਚ ਮੈਨੂੰ ਨਹੀਂ ਪਤਾ ਲੱਗਦਾ ਮਿੱਠੇ ਦਾ ਵੀ ਕੀ ਹੈ ਤੇ ਕੀ ਨਹੀਂ, ਇੱਕ ਗਲਾਸ ਹੋਰ ਦਿਓ। ਉਹਨੇ 2-3 ਗਲਾਸ ਪੀ ਕੇ ਕਹਿੰਦਾ ਠੀਕ ਆ, ਕਹਿੰਦਾ ਤੁਸੀਂ ਜਾਣਾ, ਤੁਹਾਡਾ ਕੰਮ ਜਾਣਾ, ਅਸੀਂ ਤਾਂ ਆ ਜਾਂਦੇ ਪਏ ਆ। ਉਹ ਕਦੇ ਕਦੇ ਨਾ ਤਸੱਵਰ ਵਾਲਾ ਰੌਲਾ ਹੋ ਜਾਂਦਾ ਖਰਾਬ। ਇੱਕ ਦਫਾ ਮੈਂ ਉੱਥੇ ਪਿੰਡ ਸੀ ਤੇ ਮੈਂ ਲਾਹੌਰ ਜਾਣਾ ਸੀ। ਮੈਂ ਗੱਲ ਕੀਤੀ ਵੀ ਮੈਂ ਕਿਹਾ ਵੀ ਮੈਂ ਤਾਂ ਤਸੱਵਰ ਚ ਨਾ ਲਾਹੌਰ ਹੀ ਪਹੁੰਚ ਗਿਆ ਵਾਂ। ਠੀਕ ਆ। ਤੇ ਮੇਰਾ ਜਿਹੜਾ ਛੋਟਾ ਭਾਈ ਸਾਡੇ ਆਪਸ ਵਿੱਚ ਭਾਈਆਂ ਦਾ ਨਾ ਯਾਨੀ ਕਿ ਇਸ ਤਰ੍ਹਾਂ ਦੇ ਨਾਲ ਜੁਗਤਬਾਜ਼ੀ ਵਾਲਾ ਚੱਲਦਾ ਰਹਿੰਦਾ। ਤੇ ਕੁਝ ਦੇਰ ਬਾਅਦ ਅੰਮੀ ਨੇ ਕਿਹਾ ਵੀ ਅਸਲ ਮੈਂ ਰੋਟੀ, ਕਹਿੰਦਾ ਵੀ ਤਸੱਵਰਾਤੀ ਤੌਰ ਤੇ ਰੋਟੀ ਵੀ ਸਮਝੋ ਖਾ ਲਈ। ਲਓ ਜਨਾਬ, ਚਲੋ ਠੀਕ ਆ ਜੀ। ਬਾਕੀ ਹੁਣ ਕੰਮ ਸ਼ੁਰੂ ਕਰਦੇ ਹਾਂ। ਵਲੌਗ ਸ਼ੁਰੂ ਹੋ ਗਿਆ। ਹਾਂ ਅੱਛਾ ਦੇਖ ਲਓ ਜੀ, ਹੁਣ ਤੁਸੀਂ ਵੀ ਸਾਰਾ ਕੁਝ ਨਾ ਉਹਦੀ ਮਰਜ਼ੀ ਦੇ ਮੁਤਾਬਕ ਬਣਿਆ ਜੀ। ਹਾਂ ਜਿਹੜਾ ਉਹਨੇ ਕਿਹਾ ਨਾ ਵੀ ਏਡਾ ਏਡਾ ਆਲੂ ਰੱਖਣਾ, ਅਸੀਂ ਉਸ ਹਿਸਾਬ ਨਾਲ ਆਲੂ ਰੱਖਿਆ। ਆਹ ਕਹਿੰਦੇ ਕੁਤਰਿਆ, ਉਹ ਮੈਂ ਕੁਤਰਿਆ ਇਹ ਕੀ ਹੈ, ਉਹਨੇ ਕਿਹਾ ਵੀ ਇਹਨਾਂ ਕੁਤਰਨਾ। ਹਾਂਜੀ। ਅੱਛਾ ਠੀਕ ਹੈ। ਲੈ ਦੇਖ ਲਾ ਵੀ ਆ ਖਾਸਾ ਟਾਈਮ ਲੱਗਾ ਚਾਚੇ ਬੂਟੇ ਨੂੰ। ਉਹਨੇ ਕਿਹਾ ਜਾਂ ਨਹੀਂ ਕਿਹਾ ਜੀ, ਅਸੀਂ ਜਿਹੜੀ ਕਟਾਈ ਕੀਤੀ ਹੈ ਨਾ ਸਬਜ਼ੀ ਦੀ, ਅਸੀਂ ਇਹ ਕਟਾਈ ਚ ਅੱਧਾ ਸਵਾਦ ਇਹਨੂੰ ਪਾਤਾ। ਇਹੋ ਜੀ ਜਨਾਨੀਆਂ ਕਟਾਈ ਨਹੀਂ ਕਰਦੀਆਂ। ਇਹ ਤਾਂ ਸਾਹਮਣੇ ਪਿਆ, ਦੇਖ ਲਓ। ਲਓ ਜੀ, ਘਰਾਂ 'ਚ ਸਾਰੇ ਹੀ ਪਕਾਉਂਦੇ ਆ ਨਾ ਸਬਜ਼ੀ। ਹਾਂ ਕਰ ਹੈਲੋ। ਆਹ ਦੇਖ ਲਓ ਜੀ, ਹੁਣ ਅਸੀਂ ਆ ਸਿਰਫ ਛਿੱਲ ਕੇ ਉੱਤੋਂ ਹਾਂ ਇੱਕ ਹੀ ਨੇ ਕਿਹਾ ਛਿੱਲਣੇ। ਅਸੀਂ ਕੱਟੀਆਂ, ਕੱਟ ਕੇ ਫਿਰ ਉਹਨੂੰ ਕੁੱਟਿਆ, ਫਿਰ ਅਸੀਂ ਛਿੱਲ ਕੇ ਅਦਰਕ ਨੂੰ, ਫਿਰ ਉਹਨੂੰ ਕੱਟਿਆ, ਕੱਟ ਕੇ ਫਿਰ ਉਹਨੂੰ ਕੁੱਟਿਆ, ਲਸਣ ਛਿੱਲਿਆ, ਛਿੱਲ ਕੇ ਅਸੀਂ ਉਹਨੂੰ ਛੋਟੇ ਡੰਡੇ ਨਾਲ ਕੁੱਟਿਆ, ਕੁੱਟ ਕੇ ਇਹਨੂੰ ਮਸਾਲਾ ਤਿਆਰ ਕਰਕੇ ਦੇ ਰਹੇ। ਤੇ ਜੇ ਉੱਥੇ ਫਿਰ ਨਾ ਇਹਦੇ ਕੋਲ ਸਵਾਦ ਬਣੇ ਤੇ ਫਿਰ ਇਹਦੀ ਮੌਜ। ਪਟਾਕਾ ਕੋਈ ਨਾ ਚਲਾਵੇ। ਪਟਾਕਾ ਹੁਣ ਉੱਥੇ ਜਾ ਕੇ ਕਵੇ ਵੀ ਪਟਾਕਾ ਨਾ ਚਲਾਇਓ, ਉਹ ਸਾਡਾ ਗੁਨਾਹ ਕਦੀ ਅੱਜ ਤਾਂ ਹੁਣ ਵੀ ਨਹੀਂ ਨਾ ਇਹਦੇ ਹੱਕ ਚ ਕਿ ਯਾਰ ਖਾਣਾ ਤਾਂ ਆਪ ਹੀ ਆ, ਚਾਰ ਯਾਰੀ ਆ ਨਾ। ਨਹੀਂ ਖਾਣਾ ਚੰਗਾ ਹੋਣਾ। ਨਾ ਚਲੋ ਸੂਰ ਆਪਣੀ ਥਾਂ ਤੇ ਖਾਣਾ ਚਾਹੇ ਆਪ ਆ। ਇਹਨੇ ਜਿਹੜੀਆਂ ਗੱਲਾਂ ਉਦਣ ਖਲੋਤੀਆਂ ਅੜੀਆਂ ਚੱਕ ਕੇ ਜੰਗਲ ਚ ਕੀਤੀਆਂ ਸੀਗੀਆਂ, ਲਾ ਕੇ ਗੱਲਾਂ ਕੀਤੀਆਂ ਸੀ। ਲਾ ਕੇ ਨਹੀਂ, ਰਾਣੇ ਨੂੰ ਖਾਣੇ ਨੇ ਗੱਲਾਂ ਬਹੁਤ ਕੀਤੀਆਂ ਸੀ। ਬੜਾ ਖੇ ਖਰਾਬਾ ਇਹਨੇ ਕੀਤਾ ਸੀ। ਹੁਣ ਚੰਗਾ ਬਣਿਆ ਬੈਠਾ ਨਾ, ਉਹ ਫੈਸਲਾ ਹੋਣਾ ਅੱਜ ਇੱਥੇ। ਫੈਸਲੇ ਤੇ ਮੈਂ ਕੋਈ ਭਾਈ ਰਾਣਾ ਸਾਹਿਬ ਮੈਂ ਕਿਤੇ ਜਰਾ ਇੱਕ ਭਾਈ ਆਉਟਲਾ ਏਦਾਂ ਹੀ ਫੜ ਲੈ, ਉਹ ਲੱਗਾ ਰਿਹਾ ਤੁਸੀਂ ਉਹ ਲੱਗ ਮੈਂ ਗੱਲ ਸੁਣੋ ਮੇਰੀ। ਬੂਟਾ ਸਾਹਿਬ ਨੇ ਗੱਲ ਕੀਤੀ ਆ ਵੀ ਇਹਨੇ ਕਿਹਾ ਭਾਵੇਂ ਨਹੀਂ ਕਿਹਾ, ਮੈਂ ਕਿਹਾ ਵੀ ਮੇਰਾ ਇੰਜ ਚੋਕ ਕਰਨਾ ਪਿਆਜ਼। ਟਮਾਟਰ ਦੇ ਉੱਤੋਂ ਮੈਂ ਇਹਨੂੰ ਕਿਹਾ ਵੀ ਇਹਦੇ ਤੋਂ ਛਿੱਲ ਲਾ ਕੇ ਮੈਨੂੰ ਦੇਣਾ। ਦੂਜਾ ਆਲੂ ਮੈਂ ਇਹਨੂੰ ਕਿਹਾ ਵੱਡੇ ਵੱਡੇ ਕੱਟਣੇ ਆ। ਮੈਂ ਕਿਹਾ ਜੀ ਇਹ ਬਾਕੀ ਗੱਲ ਇਹ ਆ, ਤੁਸੀਂ ਤਾਂ ਮੇਰੇ ਤੂੰ ਇੰਜ ਆ ਵੀ ਤੂੰ ਤਾਂ ਪਹਿਲੇ ਹੀ ਮੇਰੇ ਮੁਖਾਲਫ ਹੋਇਆ ਬੈਠਾ। ਮੁਖਾਲਫ ਨਹੀਂ ਹੋਇਆ, ਮੈਂ ਕਹਿ ਰਿਹਾ ਇਨਸਾਫ ਹੋਣਾ ਚਾਹੀਦਾ। ਇਨਸਾਫ ਜੱਜ ਤੋਂ ਪਹਿਲੇ ਸੁਰ ਲੱਗ ਰਹੀ ਹੈ। ਜੱਜ ਉਹ ਆ ਉਸਮਾਨ ਸਾਹਿਬ ਆ, ਬਾਕੀ ਹੋਰ ਬੰਦੇ ਜੱਜ ਤੇ ਤਾਂ ਮੈਨੂੰ ਪੂਰਾ ਭਰੋਸਾ। ਇੰਨੇ ਮੁਲਕ ਨੇ ਖਾਣਾ, ਮੈਂ ਇਕੱਲੇ ਨੇ ਨਹੀਂ ਖਾਣਾ। ਮੈਂ ਤਾਂ ਉਹ ਗੱਲ ਚੇਤੇ ਕਰਾ ਰਿਹਾ ਬੰਦਿਆਂ ਨੂੰ ਵੀ ਇਹ ਗੱਲ ਉੱਥੇ ਹੀ ਖੜੀ ਆ ਜਿੱਥੇ ਮੁੜਦਾ ਦੀ। ਇਹਨੇ ਜੋ ਕਿਹਾ ਉਹ ਕਰਤਾ। ਚਾਚੇ ਬੂਟੇ ਨੇ ਕਿਹਾ ਵੀ ਇਹਦੇ ਚ ਅਸੀਂ ਅੱਧਾ ਸਵਾਦ ਤਾਂ ਆਪ ਪਾਤਾ ਵੀ ਅਸੀਂ ਇਹਦੀ ਕਟਾਈ ਐਸੀ ਕੀਤੀ ਆ। ਹਲੇ ਨੂੰ ਖੜੀ ਨਾ ਰਹਿਣ ਦਿਓ, ਇਹਨੂੰ ਟੋਰ ਵੀ ਲੋ ਕੰਮ ਨੂੰ। ਹਾਂ ਕੰਮ ਨੂੰ ਜਿਹੜਾ ਬਿਸਮਿਲ੍ਲਾ ਕੀ ਚਾਹੀਦਾ? ਕੀ ਚਾਹੀਦਾ ਹੁਣ ਤੁਸੀਂ ਦੇਸੀ ਤਾਂ ਰੱਖੋ, ਘਿਓ ਪਾਓ ਦੇਸੀ ਤੇ ਉੱਤੇ ਰੱਖੋ। ਨਾ ਘਿਓ ਨਹੀਂ ਨਾ ਪਾਣਾ। ਯਾਰ ਤੂੰ ਛੱਡ ਦੇ, ਜੋ ਮਰਜ਼ੀ ਪਾਵੇ ਯਾਰ। ਲਓ ਜੀ ਗੱਲ ਸੁਣੋ, ਇਹ ਅੱਜ ਪੂਰੀ ਦੀ ਪੂਰੀ ਰੈਸਪੀ ਵੀ ਆ, ਉਹ ਤਾਂ ਬਾਅਦ ਵਿੱਚ ਪਤਾ ਲੱਗੂਗਾ ਵੀ ਇਹਦਾ ਕੀ ਬਣਦਾ। ਅੱਛਾ ਗੱਲ ਇਹ ਆ ਵੀ ਅਸੀਂ ਪਾਵਾਂਗੇ ਪਹਿਲਾਂ ਪਾਣੀ। ਪੀਣੇ ਵਾਲਾ ਪਾਣੀ ਪਹਿਲੇ ਸਾਈਡ ਤੇ ਕੱਢ ਕੇ ਰੱਖ, ਉਹਦੇ ਪਾ ਕੇ ਰੱਖ ਲੈ। ਉੱਥੋਂ ਪਾਣੀ ਦੇ ਦੇ ਬੂਟਾ। ਹੈ ਹਾਂਜੀ ਥੋੜਾ ਜਿਹਾ ਪਾਣੀ ਪਾ ਦੋ। ਬਿਸਮਿਲ੍ਲਾ ਹੋ ਗਈ ਹੈ ਜੀ। ਬਸ ਪਾਣੀ ਜ਼ਿਆਦਾ ਪਾ ਦੋ, ਕੋਈ ਗੱਲ ਨਹੀਂ। ਲਓ ਜੀ ਬੰਨੇ ਬਸ ਆ ਗਿਆ ਜੀ, ਆ ਗਿਆ ਜੀ, ਆ ਗਿਆ ਪਾਣੀ ਆ ਗਿਆ। ਲਓ ਜੀ ਅਸੀਂ ਇਹਦੇ ਵਿੱਚ ਪਾਣੀ ਦੇ ਵਿੱਚ ਨਾ ਪਿਆਜ਼ ਪਾਏ ਆ।
ਠੀਕ ਹੈ ਜੀ। ਇਹ ਕਰਦਾ ਸੀਗਾ ਵੀ ਦੇਸੀ ਤਰੀਕਾ ਤੇ ਪੁਰਾਣਾ ਤਰੀਕਾ ਸਾਰੀ ਗੱਲਬਾਤ ਜਿੱਦਾਂ ਹੈ। ਬਿਸਮਿਲ੍ਲਾ ਹੋ ਗਈ ਆ ਜੀ। ਹਾਂਜੀ ਹਾਂਜੀ ਹੋ ਗਈ ਆ। ਇਹਨੂੰ ਢੱਕ ਦਿਓ ਜੀ ਰਾਣਾ ਸਾਹਿਬ। ਇਹ ਲੋ ਜੀ ਆ ਜਾ ਬਹਿ ਜਾ ਬਾਕੀ ਇਹਨੂੰ ਟਾਈਮ ਲੱਗਣਾ ਆ। ਹਾਂ ਇਹਨੂੰ ਟਾਈਮ ਲੱਗਣਾ, ਇਹ ਨਹੀਂ ਹੈ ਵੀ ਹੁਣ ਇਹ ਹੁਣੇ ਆ ਜਨਾਬ ਜੀ। ਉਹ ਤੇਰੀ ਮਰਜ਼ੀ ਹੈ, ਚਾਹੇ 2 ਦਿਨ ਲੱਗਾ ਰਹੇ। ਆ ਸਾਨੂੰ ਤਾਂ ਕੋਈ ਨਹੀਂ ਹੁਣ ਇਤਰਾਜ਼ ਆਈ ਤੋਂ ਆ ਜੂ ਗਏ ਆ ਭਾਈ। ਹੁਣ ਭਾਵੇਂ 2 ਦਿਨ ਲਾ ਦਾ ਪਰ ਚੁੱਲ੍ਹਾ ਸਹੀ ਜਗ੍ਹਾ ਰੱਖਿਆ ਇਹ ਜੀ ਇਹ ਜੀ ਹੁਣ ਸਰੋਇਆ ਸਾਹਿਬ ਨੂੰ ਅਸੀਂ ਪਹਿਲਾਂ ਹੀ ਗੱਲ ਮੈਂ ਤਾਂ ਇਹ ਕਿਹਾ ਸੀ ਯਾਰ ਵੀ ਉੱਥੇ ਉੱਥੇ ਠਾਰੀ ਬੜੀ ਆ। ਤੂੰ ਕਿਹਾ ਸੀਗਾ ਵੀ ਬਹੁਤ ਕਿਧਰੇ ਨੇਰ ਹੁੱਲਿਆ ਖੜਾ, ਇੱਥੇ ਬਣਾ ਚੁੱਲ੍ਹਾ। ਠੀਕ ਨਹੀਂ ਲੱਗ ਰਿਹਾ ਥੱਲੋਂ। ਹਾਂ ਚੁੱਲ੍ਹਾ ਦੂਆ ਬਣਾ ਲੈਂਦੇ ਆਪਾਂ। ਨਹੀਂ ਪਰਲੇ ਪਾਸੇ ਇੱਟਾਂ 3 ਹੋਰ ਲਾ ਲਓ। ਹੁਣ ਹਰ ਗੱਲ ਅਸੀਂ ਨਹੀਂ ਉੱਥੇ ਥੋੜਾ ਜਿਹਾ ਡੱਕਾ ਕਰ ਲਓ ਹਵਾ ਪਰਲੇ ਪਾਸੇ ਵੀ ਅਸੀਂ ਇੱਟਾਂ ਰੱਖ ਲਓ 3 ਹੋਰ। ਉਹ ਲਿਆ ਰਿਹਾ ਬੰਦਾ ਬਹਿ ਜਾ। ਇਹ ਤਾਂ ਪਟਾਕੇ ਤੇ ਗੱਲ ਅੜੀ ਖੜੀ ਆ। ਅੜੀ ਖੜੀ ਆਵਾਜ਼ ਨਹੀਂ ਤਾਂ ਗੱਲ ਪਟਾਕੇ ਦੀ ਅੜੀ ਖੜੀ ਆ, ਨਜ਼ਰ ਆ ਰਹੀ ਆ। ਆ ਗੁੱਲੇ ਲਾ ਦਿਓ ਥੋੜੇ ਜਿਹੇ। ਨਹੀਂ ਇੱਟਾਂ ਉੱਟਾਂ ਲਾ ਕੇ ਕਰੋ। ਹਾਂ ਅੱਛਾ ਜੀ, ਇੱਕ ਸਵਾਲ ਆ ਜੀ। ਹਾਂ ਤੇ ਕੈਮਰੇ 'ਚ ਪੂਰਾ ਆ ਰਿਹਾ ਦੇਖੀ। ਅੱਛਾ ਹਾਂਜੀ ਸਵਾਲ ਇਹ ਆ ਜੀ, ਸਿਆਣੇ ਬੰਦੇ ਬੈਠੇ ਆ, ਹਾਂ ਰਾਣਾ ਸਾਹਿਬ ਆ, ਚਾਚਾ ਬੂਟਾ, ਹੂੰ ਪੁਰਾਣੇ ਬੰਦਿਆਂ ਨੂੰ ਇਸ ਸ਼ਾਇਦ ਦਾ ਪਤਾ, ਨਵੇਂ ਮੁੰਡਿਆਂ ਨੂੰ ਖਬਰੇ ਘੱਟ ਪਤਾ ਹੋਵੇ, ਪਰ ਉਹਦਾ ਮੈਂ ਇੱਕ ਤੁਹਾਨੂੰ ਸੌਖਾ ਵੀ ਕਰ ਦੂੰਗਾ ਗੱਲ ਨੂੰ ਗਾ ਵੀ ਰਾਣਾ ਸਾਹਿਬ ਤਰਪੈਣੀ ਕੀ ਹੁੰਦੀ ਹੈ? ਆਪਣੇ ਪਿੰਡ 'ਚ ਲੱਗੀ ਵੀ ਹੋਈ ਆ ਤਰਪੈਣੀ। ਤਰਪੈਣੀ ਬੰਦੇ ਤਾਂ ਫਸਾਤੇ ਇਹ ਤਾਂ ਫਸ ਗਈ ਆ। ਨਹੀਂ ਮੈਂ ਦੱਸਦਾ ਜੀ। ਇਹ ਦੱਸਿਆ ਕਿਆ ਵਾ, ਉਹ ਇੱਕ ਕਹਾਵਤ ਹੁੰਦੀ ਨਾ, ਕੁਝ ਬੰਦਿਆਂ ਦੇ ਨਾ ਹੱਥੀ ਲੱਗ ਜਾਂਦਾ ਇੱਕ ਨੁਸਖਾ। ਅੱਛਾ ਨੁਸਖਾ ਨਹੀਂ ਗੱਲ ਇਹ ਨਹੀਂ ਯਾਰ। ਗੱਲ ਆਮ ਹੋਊਗੀ। ਜਦੋਂ ਮੈਂ ਤੁਹਾਨੂੰ ਦੱਸਣਾ ਤੁਸੀਂ ਕਹਿੰਦਾ ਉਹ ਆਮ ਗੱਲ ਆ, ਆਪਣੇ ਪਿੰਡ ਦੇ ਵਿੱਚ ਲੱਗੀ ਸੀਗੀ। ਫਿਰ ਕਹਿੰਦੇ ਕਹਿਣਾ ਕਿ ਮੈਂ ਹਰ ਜਗ੍ਹਾ ਦੇਖਿਆ ਸੀ ਇਹ ਤਾਂ। ਹਾਂ ਵੀ ਉਹ ਫਿਰ ਇਹਨਾਂ ਨੂੰ ਚੇਤੇ ਆ ਜਾਊਗਾ। ਹਾਂ ਆ ਦਿਓ ਜੀ ਮੈਂ ਦੱਸਾਂ। ਠਹਿਰ ਜੋ ਹਲੇ ਸਵਾਲ ਵੀ ਜਵਾਬ ਤਾਂ ਬੰਦਾ ਮੇਰੇ ਤਾਂ ਚੇਤੇ ਕੋਈ ਨਹੀਂ ਆ ਰਿਹਾ ਤਰਪੈਣੀ ਕੀ ਹੁੰਦੀ। ਮੈਂ ਇੱਕ ਗੱਲ ਦੱਸ ਸਕਦਾ। ਹੁਣ ਰਾਣਾ ਸਾਹਿਬ ਨੂੰ ਪੁੱਛ ਲੈਂਦੇ ਆ। ਇਹ ਤਿੰਨਾਂ ਵਾਲੀ ਸ਼ੈ ਆ ਕੋਈ। ਇਹ ਤਾਂ ਹੈ ਹੀ ਆ। ਉਹ ਤਾਂ ਪਤਾ ਨਾ ਪਹੁੰਚ ਗਿਆ। ਇਹ ਤਿੰਨ ਵਾਲਾ ਤਾਂ ਉਹ ਤਾਂ ਹੈ। ਤਰਪੈਣੀ ਉਹ ਤਾਂ ਪਤਾ ਨਾ ਵੀ 3 ਲੱਤਾਂ ਵਾਲੀ ਚੀਜ਼ ਨੂੰ ਤਰਪੈਣੀ ਕਹਿੰਦੇ ਆ, ਲੇਕਿਨ ਇਹ ਨਹੀਂ ਨਾ ਪਤਾ ਵੀ ਉਹ ਹੈ ਕੀ। ਹਾਂ ਹੁਣ ਤਰਪੈਣੀ ਤਾਂ ਤੁਸੀਂ ਕਹ ਲਾਇਆ ਨਹੀਂ ਸਟੈਂਡ, ਆ ਸਟੈਂਡ ਲਾਇਆ, ਇਹ ਵੀ ਤਰਪੈਣੀ ਆ ਵੀ 3 ਲੱਤਾਂ ਵਾਲੀ ਆ। ਅੱਧ ਤੇ ਕਢਾਉਣ ਟਾਈਪ ਜੀ ਜਿਹੜੀ ਹੁੰਦੀ ਆ, ਘੜੇ ਘੁੜੇ ਜਿਹਦੇ ਤੇ ਰੱਖੇ ਜਾਂਦੇ ਸੀ, ਉਹ ਵੀ ਲੇਕਿਨ ਉਹ ਤੁਸੀਂ ਕਹਿੰਦੇ ਹੈ ਕੀ। ਇਹ ਮੈਨੂੰ ਲੱਗਦਾ ਵੀ ਘਰ ਦੇ ਵਿੱਚ ਨਾ ਇੱਕ ਉਹ ਗੱਡ ਕੇ ਨਾ ਉਹਦੇ ਉੱਤੇ ਜਿਹੜਾ ਸਮਾਨ ਸਮੂਨ ਟੰਗੀਦਾ ਸੀ ਨਾ ਉਹਨੂੰ ਕਹਿੰਦੇ ਦੇਖ ਲਾ ਅੱਧ ਤੋਂ ਵੀ ਅੱਗੇ ਪਹੁੰਚ ਗਏ ਆ। ਨਹੀਂ ਉਹਨੂੰ ਨਹੀਂ ਕਹਿੰਦੇ, ਨਹੀਂ ਉਹਨੂੰ ਕਹਿੰਦੇ ਸੀ ਕੜਵੰਜੀ। ਉਹਨੂੰ ਕਹਿੰਦੇ ਸੀ ਨਹੀਂ ਹਾਂ, ਜਿੰਦੇ ਉੱਤੇ ਚੀਜ਼ਾਂ ਟੰਗਦੇ ਸੀਗੇ। ਉਹ ਨਹੀਂ ਹੁੰਦੀ। ਉਹ ਨਹੀਂ ਕੜਵੰਜੀ ਤਾਂ ਉਹ ਅਜੇ ਤੇ ਘੜੇ ਰੱਖੀ ਦੇ ਆ, ਉਹ ਨਹੀਂ ਹੁੰਦੀ। ਉਹ ਨਹੀਂ ਹੁੰਦੀ। ਦੱਸੋ ਕੀ ਹੋਇਆ? ਹੁਣ ਇੱਥੇ ਬਾਲ ਆ ਗਏ। ਕੀ ਗੱਲ ਕੀ ਹੋਈ? ਗੱਲ ਇਹ ਹੈ ਵੀ ਤੂੰ ਉੱਥੇ ਚੁੱਲ੍ਹਾ ਫਿੱਟ ਸੀਗਾ ਸਾਡਾ। ਕੁਝ ਵਿਗੜਿਆ। ਦੇਖ ਲਓ ਜੀ, ਉਹ ਕੋਈ ਨਹੀਂ, ਜਿੱਦਾਂ ਰਾਣਾ ਸਾਹਿਬ ਕਹਿਣ ਉੱਥੇ ਕਰ ਲਈਏ ਜੀ। ਮੇਰੇ ਹਿਸਾਬ ਨਾਲ ਤਾਂ ਪਤਾ ਕਿੱਥੇ ਕਰ, ਆ ਕੰਧ ਦੇ ਅੰਦਰਲੀ ਸਾਈਡ ਤੇ ਕਰ, ਉੱਥੇ ਹਵਾ ਨਹੀਂ ਲੱਗਦੀ। ਨਹੀਂ ਆਹ ਦੇਖ ਯਾਰ। ਹਵਾ ਇਹਦਾ ਰੋਕੀ ਇਸ ਪਾਸੇ ਨੂੰ ਆ ਨਾ। ਉਹ ਤਾਂ ਕਰ ਲਈਏ ਜੀ। ਦੇਖ ਹਵਾ ਦਾ ਰੁਖ ਤਾਂ ਹੈ ਨਹੀਂ ਜਾ। ਕਿਉਂ ਜੀ? ਜਿੱਦਾਂ ਮੌਜ ਹੈ ਇਹਨਾਂ ਦੀ ਸੱਸੀ ਕੀ ਕਰ। 1 ਮਿੰਟ ਲੱਗਣਾ, ਆਪਾਂ ਉੱਥੇ ਕਰ ਲੈਣਾ ਅੱਗੇ ਬਾਹਰ। ਅਸੀਂ ਨਹੀਂ ਕਹਿਣਾ ਇਹਨਾਂ ਨੂੰ, ਹਾਂਜੀ ਇਹ ਇਹਨਾਂ ਦੀ ਮੌਜ ਆ। ਇਹਨਾਂ ਜਿੱਥੇ ਇਹਨਾਂ ਦਾ ਦਿਲ ਕਰਦਾ, ਜੋ ਦਿਲ ਕਰਦਾ ਕਰ ਲੈ। ਉਹ ਗੱਲ ਦਿਵੇਂ ਵਾਲਾ ਧੂਏ ਵਾਲੇ ਆਲੂ। ਆਹੋ ਗੱਲ ਹੈ ਯਾਰ, ਫਿਰ ਇੱਥੇ ਵਾਲੀ ਹੱਥੋਂ ਹੱਥੀ ਚੱਕੋ ਜੀ, ਨਹੀਂ ਹੱਥੋਂ ਹੱਥੀ ਚੱਕੋ। ਚੱਕੋ ਜੀ ਚੱਕੋ, ਹਰ ਸ਼ੈ। ਲਓ ਜੀ ਜਿੱਥੇ ਕਿਹਾ ਸੀ ਠੀਕ ਹੋ ਗਿਆ। ਮੈਂ ਕਿਹਾ ਜੀ ਜਿੱਥੇ ਤੁਹਾਡਾ ਦਿਲ ਆ ਨਾ, ਤੁਹਾਡਾ ਸ਼ੁਰੂ ਤੋਂ ਹੀ ਹੈ ਵੀ ਤੁਸੀਂ ਅੱਧਾ ਟਾਈਮ ਜਿਹੜਾ ਮੈਂ ਚੁੱਲ੍ਹੇ ਤੇ ਹੀ ਲਾਣਾ ਹੁੰਦਾ ਵਾ। ਖਾਈ ਉਹ ਪੋਣਾ ਜਿਹਾ ਦਿਖਾਈ ਓਏ। ਡੋਈ ਆ ਡੋਈ ਦੇ ਰਾਣਾ ਸਾਹਿਬ। ਚਲੋ ਜੀ ਚਾਲੂ ਕਰੋ ਜੀ। ਨਹੀਂ ਇਹ ਹਲੇ ਤੇ ਪਾਣੀ ਸੁੱਕ ਲਵੇ, ਪਾਣੀ ਸੁੱਕ ਲਵੇ। ਜੀ ਕਿੱਥੇ ਪਹੁੰਚ ਗਏ ਜੀ? ਇਹ ਜੀ ਪਿਆਜ਼ ਹੁਣ ਇਹਦਾ ਗਲ ਲਵੇ ਅੱਛਾ, ਤੇ ਬਸ ਪਾਣੀ ਖੁਸ਼ਕ ਕਰਕੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆਪਾਂ ਸ਼ੁਰੂ ਕਰ ਦੇਣਾ। ਗੰਡੇ ਪਾਤੇ ਜੀ ਇਹਨੇ ਪਾਣੀ ਦੇ ਵਿੱਚ। ਹੂੰ ਇਹਨੇ ਤਾਂ ਕਿਹਾ ਸੀ ਵੀ ਜਿਹੜੇ ਪੁਰਾਣੇ ਤਰੀਕੇ ਨਾਲ ਪੱਕਦਾ ਨਾ, ਵੀ
ਉਦਾਂ ਅਸੀਂ ਤੁਹਾਨੂੰ ਪਕਾ ਕੇ ਵਿਖਾਵਾਂਗੇ। ਪਾਣੀ 'ਚ ਗੰਡੇ ਪਾਏ ਆ, ਅੱਗੇ ਪਿੱਛੇ ਘੇ 'ਚ ਗੰਡੇ ਪੈਂਦੇ। ਯਾਰ ਆ ਮੈਕ ਵੀ ਲੈ ਲਿਆ ਕਰ ਯਾਰ, ਤਾਂ ਫਿਰ ਇੱਕ ਮੈਕ ਤੂੰ ਲਿਆ ਕਰ, ਰਾਣੇ ਨੂੰ ਬਾਅਦ ਤੂੰ ਆਪਣੇ ਵਾਲਾ ਫਿਰ ਮੈਂ ਮੇਰੇ ਲੱਗ ਆ ਜਾਂਦਾ ਚਾਚਾ ਬੈਠੇਗਾ, ਅਸੀਂ ਜੀ ਕੋ ਸਿੱਧੇ ਪੱਧਰੇ ਕਰ ਮੈਨੂੰ ਬਣਾ ਦੇਣਾ, ਕੰਮ ਫੜ ਲਿਆ ਕਰਾਂਗੇ ਇੱਕ ਦਿਨ। ਫਿਰ ਤੂੰ ਉੱਥੇ ਬਹਿ ਜਾਣਾ ਸੀਗਾ ਯਾਰ, ਉੱਥੇ ਬੈਠਾ ਠੀਕ ਸੀਗਾ। ਨਹੀਂ ਇਦਾਂ ਹੁਣ ਉਧਰੋਂ ਵੀ ਆ ਜਾਊਗੀ, ਇੱਧਰ ਵੀ ਆ ਜਾਊਗੀ। ਦੇਖੀ ਆ ਰਹੇ ਆ ਸਾਰੇ। ਕੋਈ ਨਹੀਂ ਚੱਲ ਗਿਆ। ਨਹੀਂ ਫੱਟੀ ਹੈਗੀ ਇੱਕ ਹੋਰ, 2 ਫੱਟੀਆਂ ਹੋਰ। ਬਹਿ ਜਾ ਕਦੋਂ ਕੋਈ ਗਰਮ ਹੋ ਜਾਏਗਾ। ਅੱਛਾ ਜੀ, ਵਾਹ 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 ਕੀ ਖੁਸ਼ਬੂ। ਡੱਕੇ ਗਾਂ ਨੂੰ ਕਰਦਾ ਬਸ ਇਹਨੂੰ ਜ਼ਿਆਦਾ ਨਹੀਂ। ਜ਼ਿਆਦਾ ਨਹੀਂ। ਜ਼ਿਆਦਾ ਨਹੀਂ। ਖੁਸ਼ਬੂ ਸਾਰੀ ਠੰਡੀ ਜ਼ਿਆਦਾ ਦੀ ਆ। ਅੱਛਾ ਜੀ, ਮੈਂ ਅੱਗੇ ਗੱਲ ਕੀਤੀ ਸੀ ਵੀ ਤਰਪੈਣੀ ਕਿਹਨੂੰ ਸੱਦਦੇ ਆ। ਚਾਚਾ ਬੂਟਾ ਤੇ ਖਾਲਦ ਚਲੇ ਗਏ ਤਰਕੰਡੀ ਵੱਲ। ਤਰਕੰਡੀ ਹੁੰਦੀ ਆ ਵੀ ਜਿਹੜੀ 3 ਲੱਤਾਂ ਵਾਲੀ ਖੂਹ ਖਾ ਤੇ ਲਾਈਦੀ ਆ। ਉਸਮਾਨ ਸਾਹਿਬ ਨੇ ਵੀ ਉਹ ਤਰਕੰਡੀ ਦੀ ਗੱਲ ਕੀਤੀ ਹੈ, ਤੇ ਜ਼ਾਹਦ ਸਾਹਿਬ ਨੇ ਉਹ ਤਰਪਾਈ ਦੀ ਗੱਲ ਕੀਤੀ। ਤਰਪਾਈ ਹੋਰ ਸ਼ੈ ਹੁੰਦੀ, ਘਰ ਵਰਤਣ ਵਾਲੀ ਸ਼ੈ ਆ ਤਰਪਾਈ ਜਿਹੜੀ। ਨਹੀਂ ਕੋਈ ਹਿੰਟ ਤਾਂ ਦੇ ਨਾ। ਹਿੰਟ ਮੈਂ ਦੱਸਿਆ ਵੀ ਕਿਸੇ ਡੇਰੇ ਦੇ ਉੱਤੇ ਹੁੰਦੀ ਸੀ। ਆਪਣੇ ਪਿੰਡ ਦੇ ਵਿੱਚ ਵੀ ਇੱਕ ਡੇਰੇ ਤੇ ਹੈ ਸੀ, ਬਜ਼ੁਰਗ ਉਹ ਲਾਉਂਦੇ ਹੁੰਦੇ ਸੀ। ਹੁਣ ਵੀ ਨਹੀਂ ਪਹੁੰਚੇ। ਗੱਲਾਂ ਆਪ ਸੁਣੀਆਂ ਘਰਾਂ ਦੇ ਵਿੱਚ, ਤੁਹਾਡੇ ਤੁਸੀਂ ਵੀ ਸੁਣੀ ਹੋਣੀ ਗੱਲ ਇਹ। ਤਰਕੰਡੀ ਨਾਂ ਤਾਂ ਸੁਣਿਆ ਹੈ। ਤਰਪੈਣੀ ਤਰਪੈਣੀ ਹੋਰ ਹੁੰਦੀ ਹੈ। ਤਾਂ ਪਤਾ ਨਾ ਵੀ ਆਹ ਚੀਜ਼ ਤਰਪੈਣੀ ਦੇਸੇ ਚੀਜ਼ ਨੂੰ ਸਾਡੇ ਤਰਪੈਣੀ ਕੀ। ਹਾਂ, ਉਹ ਬਾਬੇ ਪੁਰਾਣੇ, ਮੈਂ ਨਾਨੇ ਕੋਲੋਂ ਕਈ ਵਾਰੀ ਸੁਣੀ ਗੱਲ, ਤੇ ਚੱਲ ਦੱਸ ਹੀ ਦੇ ਤੂੰ। ਅੱਛਾ ਮੈਂ ਦੱਸ ਦਿੰਦਾ। ਇਹ ਹਾਰ ਗਏ ਜੀ। ਚਾਰ ਪਾਈ ਟਾਇਰ ਤਾਂ ਨਹੀਂ ਪੁੱਛਿਆ ਬਹਿਣ। ਉਹ ਨਹੀਂ ਯਾਰ, ਉਹਨੂੰ ਜਿਹੜਾ ਸੱਪ ਕੱਢਣਾ ਨਾ, ਉਹਨੇ ਨਿਓਲੇ ਦਾ ਤੇ ਸੱਪ ਦਾ ਜਿਹੜਾ ਨਾ ਉਹ ਦਿਖਾਣਾ ਵਾ ਬਾਅਦ ਚ, ਤੇ ਉਹਨੇ ਜਿੰਨਾ ਲੰਮਾ ਕਰਨਾ ਤਮਾਸ਼ੇ ਨੂੰ, ਉਹਨੂੰ ਕਰਨ ਦੇ ਲੰਬਾ ਹੈ। ਤੇ ਉਹ ਹੁਣ ਆਖਰ ਚ ਫਿਰ ਕਈ ਵਾਰੀ ਉਹ ਲੜਾਈ ਦਿਖਾਈ ਵੀ ਨਹੀਂ ਜਾਂਦੀ। ਦੇਖ ਲੈ ਵੀ ਮੈਂ ਟਾਈਮ ਦਿਆ ਤੇ ਉਹ ਪੁੱਠਾ ਮੈਨੂੰ ਕਹਿੰਦੇ ਵੀ ਇਹ ਤੂੰ ਤਮਾਸ਼ਾ ਲੰਬਾ ਕਰਤਾ। ਇਹ ਨਾ ਜੀ ਤਰਪੈਣੀ ਲੱਗਦੀ ਹੁੰਦੀ ਸੀ ਵੀ 3 ਰੁੱਖ ਲੱਗਦੇ ਸੀ ਇਕੱਠੇ, ਪੀਪਲ ਦਾ, ਬੋੜ ਦਾ ਤੇ ਸ਼ਰੀਂ ਦਾ। 3 ਰੁੱਖ ਇਕੱਠੇ ਲਾਉਂਦੇ ਸੀ, ਤਰਪੈਣੀ ਲਾਉਂਦੇ ਹੁੰਦੇ। ਜਦੋਂ ਇਹਨਾਂ ਦੇ ਵਿੱਚੋਂ ਇਹ ਵੱਡਾ ਹੁੰਦਾ ਸੀ, ਬੋੜ ਬਹੁਤਾ ਰੁੱਖ ਵੱਡਾ ਬਣਦਾ ਸੀ, ਤੇ ਫਿਰ ਉਹ ਤਰਪੈਣੀ ਦੇ ਵਿੱਚੋਂ ਨਾ ਜਦੋਂ ਵੱਡੀ ਹੋ ਜਾਂਦੀ ਸੀ ਤੇ ਉਹਦਾ ਫਿਰ ਵਿਆਹ ਕਰਦੇ ਹੁੰਦੇ ਸੀ। ਹਾਂਜੀ, ਤੇ ਉੱਥੇ ਕੋਈ ਸ਼ੈ ਪਕਾ ਕੇ ਨਾ ਚੌਲ ਚੂਲ ਭਲੇ ਵਕਤਾਂ ਦੇ ਵਿੱਚ, ਤੇ ਉਹ ਫਿਰ ਵਿਆਹ ਕਰਦੇ ਸੀ ਤਰਪੈਣੀ ਦਾ। ਯਾਨੀ ਬੋੜ ਦਾ ਜੀ ਅੱਜ ਵਿਆਹ, ਜਦੋਂ ਬੋੜ ਦੀ ਦਾੜੀ ਆਂਦੀ ਸੀ ਨਾ ਪਹਿਲੀ ਵਾਰੀ, ਬੋੜ ਦੀ ਦਾੜੀ ਸਾਦੇ ਜੜਾਂ ਦੀਆਂ ਲਟਕਦੀਆਂ, ਜਦੋਂ ਬੋੜ ਦੀਆਂ ਜੜਾਂ ਆਂਦੀਆਂ ਸੀ ਨਾ, ਤੇ ਫਿਰ ਉਹ ਕਹਿੰਦੇ ਸੀ ਜੀ ਹੁਣ ਬੋੜ ਜਵਾਨ ਹੋ ਗਿਆ ਵੀ ਇਹਦਾ ਵਿਆਹ ਕਰੋ। ਫਿਰ ਉੱਥੇ ਦੇਗ ਦੁੱਗ ਪਕਾਣੀ, ਮਿੱਠੇ ਚੌਲ ਪਕਾਣੇ, ਤਰਪੈਣੀ। ਸਾਡੇ ਜਿਹੜਾ ਮੇਰੇ ਮਾਮੇ ਦਾ ਡੇਰਾ ਨਾ, ਮਾਮੇ ਆਸ਼ਕ ਅਲੀ ਦਾ, ਸਾਰਿਆਂ ਨੇ ਦੇਖਿਆ ਤੁਸੀਂ ਸਾਰਿਆਂ ਨੇ, ਉਸ ਡੇਰੇ ਦੇ ਉੱਤੇ ਤਰਪੈਣੀ ਲੱਗੀ ਸੀ। ਬੋੜ ਸੀ, ਪਿੱਪਲ ਸੀ, ਸ਼ਰੀਂ ਸੀ, ਤਰਪੈਣੀ ਲੱਗੀ ਸੀ। ਉਹ ਭਲੇ ਵਕਤ ਜਦੋਂ ਇੰਡੀਆ ਦੇ ਵਿੱਚੋਂ ਆਏ ਨਾ ਸਾਡੇ ਬਜ਼ੁਰਗ ਆ ਕੇ ਡੇਰੇ ਆਬਾਦ ਕੀਤੇ। ਇਹ ਆਮ ਡੇਰਿਆਂ ਤੇ ਹੁਣ ਰਾਣਾ ਸਾਹਿਬ ਥੋੜਾ ਜਿਹਾ ਆਪਣੇ ਦਿਮਾਗ ਤੇ ਜ਼ੋਰ ਦੇਣ ਨਾ, ਗੋਜਰੇ ਦੇ ਵਿੱਚ ਇਹਨਾਂ ਨੂੰ ਮੈਂ ਲੱਗੀਆਂ ਦਿਖਾਊਂਗਾ ਤਰਪੈਣੀਆਂ ਡੇਰਿਆਂ ਦੇ ਵਿੱਚ। ਉਹ ਬਜ਼ੁਰਗ ਇਹ 3 ਰੁੱਖ, ਇਹ 3 ਰੁੱਖਾਂ ਨੂੰ ਫਲ ਨਹੀਂ ਲੱਗਦਾ, ਇਹ ਫਲ ਵਾਲੇ ਨਹੀਂ ਹੈ, ਇਹ ਛਾਂ ਵਾਲੇ ਸੀਗੇ। 3 ਰੁੱਖ ਡੇਰਿਆਂ 'ਚ ਲੱਗਦੇ ਸੀ। ਆਹ ਮਗਰਲੇ ਪਾਸੇ ਦਿਖਾਇਓ ਜੀ। ਅਸੀਂ ਨਾ ਆ ਪੀਪਲ ਹੋਇਆ ਜੀ, ਤਰਪੈਣੀ ਤਾਂ ਚਲੋ ਨਹੀਂ ਹੈ, ਅਸੀਂ ਪੀਪਲ ਦਾ ਵਿਆਹ ਕਰ ਰਹੇ ਹਾਂ ਜੀ, ਪਕਾ ਕੇ ਆਲੂ ਛੋਰੇ ਵਾਲਾ। ਲੋ ਜੀ, ਇਹ ਜਿਹੜੀ ਤੁਹਾਡੀ ਦਾਨਸ਼ਵਰੀ ਆ ਵੀ ਜਿਹੜਾ ਫਲ ਨਹੀਂ ਲੱਗਦਾ, ਹਾਂਜੀ, ਬੋੜ ਨੂੰ ਕਿੰਨੀਆਂ ਗੋਲਾਂ ਲੱਗਦੀਆਂ ਵਾ। ਨਹੀਂ ਫਲ ਬੰਦਿਆਂ ਦੀ ਗੱਲ ਕਰਦਾ। ਨਹੀਂ, ਬੰਦੇ ਵੀ ਗੋਲਾਂ ਖਾਂਦੇ ਆ ਬੋੜ ਦੀਆਂ, ਹੈ ਕਿਉਂ ਨਹੀਂ? ਉਹ ਖਾਂਦੇ ਹੋਣੇ ਜੀ ਟਾਵੇਂ ਟਿੱਲੇ। ਉਹ ਤਾਂ ਦਵਾਈ ਦਵਾਈ ਦੇ ਤੌਰ ਤੇ ਕੀ ਨਿਆਣੇ ਜਿਹੜਾ ਵਾ ਬੜਾ, ਅਸੀਂ ਤਾਂ ਆਪ ਜਿਹੜਾ ਵਾ ਬੋੜ ਤੇ ਪਿੱਪਲ ਦੀਆਂ ਜਿਹੜਾ ਸ਼ਰੀਂ ਆ ਨਾ, ਸ਼ਰੀਂ ਦਾ ਇੱਕ ਹੈ ਮਕਸਦ ਉਸ ਪੌਦੇ ਤੇ ਲਾਉਣ ਦਾ ਸੀ। ਆਪਾਂ ਮਾਲਟੇ ਦਾ ਬੂਟਾ ਲਾਇਆ, ਮਕਸਦ ਕੀ ਆ? ਮਾਲਟਾ ਉਹ ਛਾਂ ਨਹੀਂ ਹੈ, ਮਾਲਟੇ ਲੈਣਾ, ਮਾਲਟਾ ਇਹ ਲਾਣਾ। ਹਾਂ, ਇਹ ਲਾਣਾ, ਇਹਦਾ ਮਕਸਦ ਛਾਂ। ਜੋ ਲੱਗਦੇ ਵੀ ਆ ਨਾ ਫੁੱਲਾਂ, ਤੇ ਉਹ ਮਕਸਦ ਇਹ ਨਹੀਂ ਹੁੰਦਾ ਵੀ ਉਹ ਖਾਵਾਂਗੇ ਆਪਾਂ। ਹਾਂਜੀ, ਤੇ ਇਹ 3 ਰੁੱਖ ਦਰਵੇਸ਼ ਗਿਣੇ ਜਾਂਦੇ ਸੀ। ਲੈ ਆਈ ਨਾ ਮਰਨ ਤੋਂ ਪਹਿਲਾਂ ਆ ਗੱਲ। ਬਹਰਾਲ ਜਿਵੇਂ ਸਾਨੂੰ ਸਾਰਿਆਂ ਨੂੰ ਤੂੰ ਕਮਲਿਆਂ ਬਣਾਈ ਖੜਾ, ਇਹ ਸਾਰੇ ਕਮਲੇ ਕੋਈ ਨਹੀਂ ਬਣਦੇ। 1 ਮਿੰਟ ਆ ਜਾਣੇ ਆ, ਇਹ ਪਤਾ ਲੱਗ ਜਾਣਾ ਵੀ ਨਹੀਂ ਗੱਲ ਤਾਂ ਕਰਦਾ ਪਿਆ ਤਰਪੈਣੀ ਆ। ਤੂੰ ਬਜ਼ੁਰਗਾਂ ਤੋਂ ਯਾਰ ਮੈਂ ਸੁਣੀ ਨਹੀਂ ਸੁਣੀ ਸਾਨੀ ਕੋਈ ਨਹੀਂ ਹੋਈ। ਸੁਣੀ ਐਵੇਂ ਬੰਦਾ ਤੇ ਹੁਣ ਮੈਂ ਅਸੀਂ ਕਹਿ ਨਾਲੇ ਇੱਕ ਹੋਰ ਆ, ਬੋੜ ਦੇ ਥੱਲੇ ਕਹਿੰਦੇ ਬੋੜ ਤੇ ਪਿੱਪਲ ਆ ਨਾ ਜਿਹੜਾ, ਇਹ ਅਕਸਰ ਜਗ੍ਹਾ ਤੇ ਇਕੱਠੇ ਜਿਹੜੇ ਨੇ ਇਸ ਤਰ੍ਹਾਂ ਹੋ ਜਾਂਦੇ ਆ ਕਿ ਪਿੱਪਲ ਦਾ ਬੀਜ ਜਿਹੜਾ ਨਾ ਬਰੀਕ ਹੁੰਦਾ, ਪਰਿੰਦੇ ਪੈਂਦੇ ਆ ਉਹਨਾਂ ਨੇ ਬੋੜ ਤੇ, ਉਹ ਪਿੱਪਲ ਕਿਸੇ ਵੀ ਜਗ੍ਹਾ ਤੇ ਨਾ ਉੱਗ ਜਾਂਦਾ ਵਾ। ਨਹੀਂ, ਸਭ ਤੋਂ ਵੱਡੀ ਗੱਲ ਪਤਾ ਕੀ ਆ? ਹਾਂ,
ਵੀ ਐਡੀ ਸੋਚ ਦੇ ਨਾਲ ਹਾਂ ਪੀਪਲ ਬੋੜ ਤੇ ਫਲਾਣੀ ਸ਼ੈ ਲਾਣੀ ਜੇ ਤਰਪੈਣੀ ਉਹਨੂੰ ਕਹਿੰਦੇ ਆ ਨਾ ਤੇ ਫਿਰ ਤਾਂ ਇਹ ਬਹੁਤ ਵੱਡੀ ਗੱਲ ਆ ਹਾਂ ਵੀ ਦੇਖੋ ਨਾ ਵੀ ਇਹ ਸੋਚ ਕੇ ਬੂਟਾ ਲਾਣਾ ਵੀ ਇਹਦੀ ਤਰਪੈਣੀ ਤੇ ਫਿਰ ਇਹਦਾ ਵਿਆਹ ਕਿਵੇਂ ਹੁੰਦਾ ਸੀ? ਮੈਂ ਦਾਦਾ ਜਦੋਂ ਬੋੜ ਦਾੜੀ ਕੱਢਦਾ ਨਾ ਉਦੋਂ ਖੁਸ਼ੀ ਕਰਦੇ ਸੀ ਵੀ ਬੋੜ ਸਾਡਾ ਜਵਾਨ ਹੋ ਗਿਆ ਵੀ ਛਾਣ ਲੱਗ ਗਈ। ਨਾਲੇ ਨਾ ਇਸ ਦਾੜੀ ਦਾ ਸਾਨੂੰ ਤਾਂ ਪਤਾ ਹੀ ਨਹੀਂ ਵਰਤਾਰਾ ਕੀ ਆ। ਲਓ ਜੀ ਪਿਆਜ਼ ਆਪਣਾ ਹੋ ਗਿਆ। ਅਗਲੇ ਬੰਦੇ ਬੜਾ ਵਰਤਾਰਾ ਹੁੰਦਾ, ਜਿਹੜੀ ਜੜ ਹੁੰਦੀ ਸੀ ਨਾ ਜੜ ਬੋੜ ਦੀ, ਉਹ ਮੁੱਢ ਆ ਨਾ, ਲੈ ਮੈਂ ਤੁਹਾਨੂੰ ਸਮਝਾਣਾ, ਉਹ ਮੁੱਢ ਆ ਨਾ ਜੀ, ਉਹ ਮੁੱਢ ਤੋਂ ਟਾਣਾ ਤੁਰ ਕੇ ਆਇਆ ਐ ਨੂੰ ਇੱਥੇ ਆਇਆ। ਹੁਣ ਮੈਂ ਤੁਹਾਨੂੰ ਦੱਸਦਾ, ਇੱਥੇ ਦਾੜੀ ਕੱਢੀ ਆ ਕੇ ਬੋੜ ਨੇ, ਇੱਥੋਂ ਉਹਨਾਂ ਨੇ ਦਾੜੀ ਇੱਥੇ ਮਿੱਟੀ 'ਚ ਪੂਰ ਦੇਣੀ। ਤੇਰੇ ਮਾਮੇ ਵਾਲੇ ਉੱਤੇ ਹੈ ਮੈਂ ਦੱਸੀ ਤਾਂ ਜਾਨਾ, ਅਸੀਂ ਹੱਥੀ ਕੀਤਾ। ਮੈਂ ਜੀ ਤੁਹਾਨੂੰ ਦਿਖਾ ਸਕਦਾ, ਮੇਰੇ ਮਾਮੇ ਨੇ ਇਦਾਂ ਨਾ ਬੋੜ ਤੋਂ ਕਹਿ ਲੋ ਵੀ ਖਾਸਾ ਫਰਕ ਆ, ਹਾਂ 20 ਮੰਜਿਆਂ ਦਾ ਫਰਕ ਆ, 20 ਮੰਜਿਆਂ ਦੇ ਫਰਕ ਤੇ ਲਿਆ ਕੇ ਨਾ ਤੇ ਉਹਦੀ ਦਾੜੀ ਮਿੱਟੀ 'ਚ ਪੂਰੀ ਆ, ਉਹ ਉੱਥੇ ਉਹਦੀ ਜੜ ਲੱਗ ਗਈ। ਮੈਂ ਤੁਹਾਨੂੰ ਬੋੜ ਦਿਖਾਉਂਗਾ ਥੋੜੇ ਦਿਨਾਂ ਤੱਕ, ਤਖਤ ਹਜ਼ਾਰਾ ਸਰਗੋਧੇ ਦੇ ਵਿੱਚ ਉਹ ਬੋੜ 1 ਕਿੱਲੇ ਦੇ ਵਿੱਚ ਲੱਗਿਆ। ਨਹੀਂ ਇਹ ਗੱਲ ਤੁਹਾਡੀ ਠੀਕ ਆ। ਮਿਡ ਰਾਂਝਾ, ਮੈਨੂੰ ਮਾਫੀ ਦੇ ਦਿਓ, ਮਿਡ ਰਾਂਝਾ। ਉਹ ਨਹੀਂ ਇਹ ਤਾਂ ਜਿਹੜਾ ਬੋਰਡ ਵਾਲਾ ਵਾ, ਇਹ ਤਾਂ ਆਪਾਂ ਉੱਥੇ ਨਹੀਂ ਫੈਸਲਾਬਾਦ ਗਏ ਸੀ, ਉੱਥੇ ਜਿਹੜਾ ਵਾ ਬਹੁਤ ਸਾਰੇ ਪਿਲਰਾਂ ਦੇ ਤੌਰ ਤੇ ਦਾੜੀ ਜਿਹੜੀ ਹੈ ਨਾ ਉਹ ਲੱਗੀ, ਪੌੜੀਆਂ ਚੜਾਈਆਂ ਹੋਈਆਂ ਸੀ ਇਹਨੂੰ। ਅੱਛਾ, ਫਿਰ ਇਹਦੀਆਂ ਦਵਾਈਆਂ ਬਣਦੀਆਂ ਸੀ, ਇਹ ਖਾਣ ਚਾਹੁੰਦੀ ਸੀ, ਇਹਨੂੰ ਉਬਾਲ ਕੇ ਡੰਗਰਾਂ ਨੂੰ ਦਿੰਦੇ ਸੀ, ਇਹਦਾ ਕੀ ਕੁਛ ਵਰਤਾਰਾ ਹੁੰਦਾ ਸੀ। ਤੇ ਇਹ ਸਾਰਿਆਂ ਤੋਂ ਵੱਡਾ ਉਹਦਾ ਫਲ ਉਹਦੀ ਦਾੜੀ ਹੁੰਦੀ ਸੀ ਬੋੜ ਦੀ। ਤੇ ਉਹ ਫਿਰ ਜਦੋਂ ਦਾੜੀ ਕਰਦਾ ਸੀ ਕਹਿੰਦੇ ਸੀ ਕਿ ਵੀ ਜਵਾਨ ਹੋ ਗਿਆ, ਇਹਦਾ ਵਿਆਹ ਕਿਹਨੂੰ ਕਰਾ, ਗਾਨਾ ਬੰਨਦੇ ਸੀ ਯਾਰ, ਦੇਗ ਪਕਾ ਕੇ ਚੌਲਾਂ ਦੀ ਤੇ ਖਾ ਲੈਂਦੇ ਸੀ, ਖੁਸ਼ੀ ਮਨਾ ਲੈਂਦੇ ਸੀ। ਤੇ ਸਾਡੇ ਵੀ ਇਹ ਮੇਰੇ ਨਾਨਕਿਆਂ ਦੇ ਜਿਹੜਾ ਡੇਰੇ ਦੇ ਉੱਤੇ ਤਰਪੈਣੀ ਲੱਗੀ ਹੋਈ ਸੀ ਤੇ ਆਮ ਡੇਰਿਆਂ ਤੇ ਲੱਗੀ ਸੀ। ਮੈਂ ਗੋਜਰੇ ਗਿਆ ਜੀ ਇੱਕ ਥਾਂ ਦੇ ਉੱਤੇ, ਉੱਥੇ ਅੱਜ ਵੀ ਤਰਪੈਣੀ ਲੱਗੀ ਹੋਈ ਹੈ, ਬੋੜ ਪੀਪਲ ਤੇ ਸ਼ਰੀਂ ਲੱਗਾ ਹੋਇਆ ਜੀ। ਨਹੀਂ ਬਹੁਤ ਸੋਹਣੀ ਗੱਲ ਕੀਤੀ ਹੈ। ਹੁਣ ਆਪਾਂ ਕਰੀਏ ਸ਼ੁਰੂ ਜੀ ਕੰਮ। ਮੈਂ ਜੀ ਤੁਹਾਨੂੰ ਕਿਸੇ ਨੂੰ ਪੁੱਛਾਉਂਗਾ, ਆਪਣੇ ਇੱਥੋਂ ਦੇ ਕਿਸੇ ਬਜ਼ੁਰਗ ਨਾਲ ਗੱਲ ਵੀ ਕਰਾਉਂਗਾ, ਉਹ ਤੁਹਾਨੂੰ ਸਾਰੀ ਦਾਸਤਾਨ ਸੁਣਾਊਗਾ ਤਰਪੈਣੀ ਦੀ, ਵੀ ਤਰਪੈਣੀ ਕੀ ਹੁੰਦੀ ਸੀ। ਕਈ ਗੱਲਾਂ ਮੇਰੇ ਕੋਲੋਂ ਨਹੀਂ ਪੂਰੀਆਂ ਹੋਈਆਂ, ਮੈਨੂੰ ਵੀ ਜਿੰਨਾ ਮੈਂ ਸੁਣਿਆ ਹੋਇਆ ਉਹਨਾਂ ਕਾ ਮੋਟਾ ਮੈਂ ਦੱਸਿਆ। ਆਪਾਂ ਪੁਰਾਣੇ ਨਹੀਂ, ਮੈਂ ਆਪ ਦੇ ਨਾਨੇ ਤੋਂ ਨਾ ਇਹ ਆਪਣੇ ਕੰਨੀ ਗੱਲ ਸੁਣੀ ਸੀ। ਅੱਛਾ ਲਓ ਜੀ ਅਸੀਂ ਘਿਓ ਪਾਤਾ ਜੀ। ਹਾਂਜੀ, ਅਸੀਂ ਤੁਹਾਨੂੰ ਨਾ ਜੀ ਇੱਕ ਬੋਰਡ ਦਿਖਾਵਾਂਗੇ ਮਿਡ ਰਾਂਝੇ ਦਾ ਸਰਗੋਧੇ ਦੇ ਵਿੱਚ। 1 ਕਿੱਲੇ ਦੇ ਵਿੱਚ ਉਹ ਬੋਰਡ ਆ, ਉਹਦੇ ਵਿੱਚ ਕਹਿ ਲੋ ਵੀ ਜੇ ਘਰ ਆਬਾਦ ਕਰੀਏ ਕਿੰਨੇ ਘਰ ਆਬਾਦ ਹੋ ਸਕਦੇ ਆ ਇੱਕ ਬੋਰਡ ਦੇ ਵਿੱਚ। ਕਈ ਕਿੱਲੇ ਵਿੱਚੋਂ ਉਹਨਾਂ ਨੇ ਪੱਟਿਆ ਵੀ ਆ ਨਾ, ਫਿਰ ਸਰਕਾਰ ਨੇ ਆ ਵੀ ਦਿਖਾ ਲਓ ਹੁਣ ਇੱਧਰ, ਸਰਕਾਰ ਨੇ ਆ ਕੇ ਉਹਨਾਂ ਨੂੰ ਰੋਕਿਆ। ਆ ਵੀ ਦਿਖਾ ਲਓ। ਚਲੋ ਜੀ, ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਤੁਸੀਂ ਰਾਣਾ ਸਾਹਿਬ ਦੱਸੋ ਵੀ ਕਿੱਥੇ ਪਹੁੰਚ ਗਏ? ਬਈ ਇਹ ਪਿਆਜ਼ ਗਾਲ ਲਿਆ ਵਾ ਇਹਨੇ। ਅੱਛਾ ਜੀ, ਹਾਂ ਨਹੀਂ ਮੈਂ ਹੁਣ ਬੈਠਣ ਦੇ ਬਜਾਏ ਨਾ ਖਲੋਤਿਆ ਘਿਓ ਸੜਦਾ ਸਾਰੇ ਕਹਿੰਦੇ ਤੇ ਕੈਮਰੇ 'ਚ ਨਹੀਂ ਆਣਾ ਹੈ। ਉਹ ਕੈਮਰੇ ਅੱਛਾ, ਅੱਗੇ ਨਾ ਬੀਬੀਆਂ ਹਲਵਾ ਪੂਰੀ ਬਣਾਉਂਦੀਆਂ ਹੁੰਦੀਆਂ ਸੀ ਨਾ, ਇਹਦੇ ਕੀ ਕੋਈ ਨਹੀਂ ਪਾਇਆ ਖਾਲ ਤੇ ਜੇ ਕੋਈ ਲੱਗ ਗਿਆ ਕੇ ਖਲੋ ਜਾਣਾ ਨਾ ਕਿਸੇ ਨਿਆਣੇ ਨੇ, ਤੇ ਉਹ ਕਹਿੰਦੇ ਵੀ ਅਖੇ ਬਹਿ ਜਾ ਕੇ ਘਿਓ ਸੜਦਾ ਖਲੋਤਿਆ। ਯਾਰ ਇਹ ਗੱਲ ਵੀ ਹੁਣ ਕਹੋ ਨਹੀਂ ਸੁਣੀ ਹੋਈ ਸੀ, ਕਹਿ ਦੋ ਵੀ ਮੁਕਰ ਜੋ ਵੀ ਨਹੀਂ ਸੁਣੀ। ਬੂਟੇ ਗੱਲ ਨਹੀਂ ਸੁਣੀ ਸੀ ਵੀ ਖਲੋਤਿਆਂ ਘਿਓ ਸੜਦਾ। ਉਹ ਥੋੜੇ ਜਿਹਾ ਗਰਮ ਮਸਾਲਾ। ਉਹ ਯਾਰ ਇਹ ਤੇ ਵੈਸੇ ਇੱਕ ਕਹਿਣ ਦੀ ਗੱਲ ਹੈ, ਜਿਵੇਂ ਉਹ ਖੇਡਦੇ ਹੋਇਆ ਦੋ ਭਰਾ ਇੱਕ ਪਾਸੇ ਹੋ ਜਾਣਾ ਨੇ ਕਹੇ ਖੂਨ ਰਲਦਾ। ਆਹੋ ਬਸ ਇਹ ਤਾਂ ਉਹ ਐਵੇਂ ਕਿ ਨਾ ਚੁਗਲ ਮੇਲੇ ਦੀ ਗੱਲ ਆ। ਅੱਛਾ, ਇਹ ਜੀ ਸਿਰਫ ਧੋ ਕੇ ਰੱਖਿਆ ਹੈ ਜੀ, ਇਹਨੂੰ ਕੋਈ ਸ਼ੈ ਲਾਈ ਵੀ ਆ ਧੋ ਕੇ ਰੱਖਿਆ ਆ ਗੋਸ਼ਤ ਨੂੰ? ਇਹਨੂੰ ਧੋਇਆ ਵਾ, ਇਹ ਨਹੀਂ ਇਹ ਧੋਇਆ ਉਹ ਲਾਇਆ ਸੀਗਾ ਸਿਰਕਾ, ਉਹ ਤੇ ਸਿਰਕੇ ਧੋਏ। ਨਮਕ ਲਾਇਆ ਸੀ ਸਿਰਕਾ ਤੇ ਨਮਕ। ਸੁਣਿਆ ਸਾਹਿਬ ਦੱਸੋ ਵੀ ਇਹ ਡਿਸ਼ ਕਿਹੜੀ ਬਣਦੀ ਹੈ? ਇਹ ਜੀ ਖਾਲਸਾ ਸਾਹਿਬ ਦੱਸਣਗੇ, ਬੋਲੋ ਜੀ। ਇਹ ਜੀ ਆਲੂ ਗੋਸ਼ਤ ਚਿਕਨ ਅੱਛਾ ਸ਼ੋਰਬੇ ਵਾਲਾ, ਠੀਕ ਆ। ਇਹ ਬਣ ਰਿਹਾ ਜੀ ਆਮ ਜਿਹੜਾ ਸਾਡੇ ਰੋਜ਼ ਹਟ ਕੇ ਜੀ, ਵੀ ਪਾਣੀ ਦੇ ਵਿੱਚ ਪਿਆਜ਼ ਜਿਹੜੇ ਨਾ ਭੁੰਨ ਕੇ ਇਹ ਪੁਰਾਣੇ ਤਰੀਕੇ ਦੇ। ਹਾਂਜੀ, ਤੇ ਜੈਕਾ ਤੁਸੀਂ ਖਾ ਕੇ ਦੱਸਿਓ ਜੀ ਵੀ ਕਿੱਦਾਂ ਦਾ। ਤੇ ਇਹ ਉਹ ਵੀ ਆ ਨਾਲ ਮੁਕਾਬਲਾ ਵੀ ਸਭ ਗਰਮ ਮਸਾਲਾ ਨਹੀਂ ਥੋੜਾ ਜਿਹਾ ਹੈਗਾ। ਇਹ ਪੂਰੀ ਗੱਲ ਦੱਸ ਉਹਨੂੰ। ਹਾਂ ਮੁਕਾਬਲਾ ਵੀ ਹੈ ਕੋਈ ਤੁਹਾਡੀ ਤੋਂ ਪਿੱਛੇ ਕੋਈ ਗੱਲ ਹੋਈ? ਹਾਂਜੀ, ਉਹ ਸਾਡਾ ਹੈਗਾ ਜੀ, ਇਹਨਾਂ ਨੇ ਪਿਛਲੀ ਵਾਰੀ ਪਕਾਇਆ ਸੀ ਰਾਣਾ ਸਾਹਿਬ ਨੇ, ਤੇ ਉਹਦਾ ਤੇ ਇਹਦਾ ਜੈਕੇ ਦਾ ਬਸ ਫਰਕ ਹੀ ਦੱਸਿਆ। ਇਹ ਤਾਂ ਨਹੀਂ ਜੀ, ਨਹੀਂ ਗਰਮ ਗੱਲ ਹੋਈ ਹੈ। ਤੁਸੀਂ ਆਪ ਹੀ ਕਰੋ ਫਿਰ ਤੁਸੀਂ ਰਾਣਾ ਨਹੀਂ ਕੰਮ ਗਲਤ ਕਰਤਾ। ਨਹੀਂ ਉਹ ਮਰਜ਼ੀ ਇਹਦੀ ਚੱਲ ਰਹੀ ਆ, ਮਰਜ਼ੀ ਇਹਦੀ ਚੱਲ ਰਹੀ ਆ। ਰਾਣਾ ਸਾਹਿਬ ਸਿਰਫ ਹਮਦਾਦ ਕਰ ਰਹੇ, ਅਸੀਂ ਬੈਠੇ ਆ। ਚਾਚੇ ਬੂਟੇ ਨੇ ਸਾਰਾ ਕੁਝ ਕੱਟ ਕੇ ਦਿਆ। ਹਾਂਜੀ, ਬਾਕੀ ਇਹ ਪਕਾਣਾ ਮੈਂ ਪਕਾਣਾ ਇੰਨੇ ਆ, ਪਟਾਕਾ ਕੋਈ ਨਾ ਵਜਾਵੇ। ਪਟਾਕਾ ਕੋਈ ਨਹੀਂ ਵਜਾ ਰਿਹਾ। ਤੇ ਜੱਜ ਸਾਹਿਬ ਉਸਮਾਨ ਸਾਹਿਬ,
ਹਾਂਜੀ ਚਲੋ ਅਸੀਂ ਆਪਣੇ ਵਾਲੇ ਤਾਂ ਹੁਣ ਪੱਕਿਆ ਹੋਇਆ ਦਿਖਾਵਾਂਗੇ, ਤੁਸੀਂ ਜੋ ਨਾਲ ਨਾਲ ਕਰਨਾ। ਹਾਂ ਹਾਂਜੀ ਲਓ ਜੀ, ਮੈਂ ਤਾਂ ਅੱਜ ਰੁੱਝਿਆ ਹੋਇਆ ਸੀ ਜੀ ਆਲੂ ਗੋਸ਼ਤ ਬਣਾਉਣ ਦੇ ਵਿੱਚ, ਤੇ ਬਲਾਗ ਜ਼ਿਆਦਾ ਲੰਬਾ ਨਹੀਂ ਬਣਾ ਸਕਿਆ ਤੇ ਪਹੁੰਚਾਉਣਾ ਵੀ ਤੁਹਾਡੇ ਤੱਕ ਛੋਟਾ ਹੀ ਸੀਗਾ ਹੈ। ਤੇ ਸਾਲਣ ਪਕਾ ਕੇ ਮੈਂ ਤਿਆਰ ਕਰਕੇ ਇਹ ਰੱਖਤਾ ਹੋਇਆ। ਹੁਣ ਇਹ 5 ਮਿੰਟ ਜਿਹੜਾ ਨਾ ਥੋੜਾ ਜਿਹਾ ਅੱਠ ਲਵੇ, ਤੇ ਆਵਾਮ ਜਿਹੜੀ ਆ ਉਹ ਜਨਾਬ ਜੀ ਹੱਥ ਧੋਣ ਚਲ ਗਏ ਹੋਏ ਆ। ਵੀ ਪਤਾ ਹੁੰਦਾ ਵੀ ਗਾਂ ਕਿਸੇ ਨੇ ਪੀਣਾ, ਕੋਈ ਵਜੂ ਕਰਦਾ, ਕੋਈ ਵਰਤਦਾ, ਕੋਈ ਭਾਂਡੇ ਧੋਂਦਾ, ਕੋਈ ਕੱਪੜੇ ਧੋਰੀ, ਕੋਈ ਬੀਬੀ ਪੈਣਾ ਖਾਲੇ ਤੇ ਧੋਂਦੀਆਂ ਹੁੰਦੀਆਂ, ਤੇ ਚੱਲਦੇ ਪਾਣੀ ਦਾ ਬੜਾ ਅਦਬ ਇਹਤਰਾਮ ਅੱਗੇ ਕਰਦੇ ਸੀ ਸਾਰੀ ਉਮਰ ਨਹਿਰਾਂ ਦਾ ਪਾਣੀ ਪੀਤਾ। ਬੰਦੇ ਕੁਰਲੀ ਨਹੀਂ ਕਰਦੇ ਸੀ, ਪਾਣੀ ਥੁੱਕਦੇ ਨਹੀਂ ਸੀ ਪਾਣੀ 'ਚ। ਸਹੀ ਗੱਲ ਹੈ। ਹਾਂਜੀ, ਤੇ ਇਦਾਂ ਭਾਂਡਾ ਭਰ ਕੇ ਨਾ ਤੇ ਵੱਖਰੇ ਬਹਿ ਕੇ ਪੈਰ ਪੂਰ ਧੋ ਲੈਣੇ, ਇੰਨਾ ਅਦਬ ਕਰਦੇ ਸੀ ਚੱਲਦੇ ਪਾਣੀ ਦਾ। ਸਹੀ ਗੱਲ। ਹੁਣ ਖਬਰੇ ਕਿਉਂ ਸਾਡੇ ਦੱਸਣ ਵਾਲਾ ਕੋਈ ਨਹੀਂ ਰਿਹਾ। ਅੱਛਾ ਜੀ, ਹਾਂਜੀ ਹੱਥ ਧੋ ਲਏ ਜੀ। ਹੱਥ ਧੋਲੇ ਜੀ ਮਾਸ਼ਾਅੱਲਾ। ਤੇ ਇੱਕ ਤਾਂ ਨਾ ਜੀ ਤੁਹਾਡੇ ਇੱਥੇ ਡੇਰੇ ਤੇ ਇਦਾਂ ਹੀ ਰੱਬ ਦੀ ਰਹਿਮਤ ਰਵੇ, ਸਕੂਨ ਬਣੇ। ਆਮੀਨ ਜੀ ਆਮੀਨ। ਸਕੂਨ ਆਇਆ, ਸਵਾਦ ਆਇਆ। ਚਲੋ ਬੜੀ ਗੱਲ ਹੈ ਜੀ। ਤੇ ਫਿਰ ਇਦਾਂ ਦੇ ਬੰਦੇ ਪ੍ਰੇਮੀ ਜੇ ਬੰਦੇ ਹਾਏ ਨਾਲ ਹਾਏ ਹਾਏ ਕੀ ਬਾਤ। ਸਾਧੂ ਸੰਤ ਫਕੀਰ ਦਿਖਾ। ਹਾਂਜੀ ਕੀ ਬਾਤ। ਲਓ ਜੀ ਦੇਖ ਲਓ। ਅੱਛਾ ਜੀ, ਜ਼ਾਹਦ ਅੰਟਾਲ ਸਾਹਿਬ ਨੇ ਸਾਨੂੰ ਅੱਜ ਜੁਆਇਨ ਕੀਤਾ ਸੀ, ਉਹ ਮੈਂ ਤੁਹਾਡੇ ਨਾਲ ਉਹ ਨਹੀਂ ਕਰ ਸਕਿਆ ਜਨਾਬ। ਇਹ ਜਨਾਬ ਜੀ ਰੌ ਉਸਮਾਨ ਸਾਹਿਬ ਦਾ ਸ਼ਹਿਜ਼ਾਦਾ ਹੈ ਜੀ। ਹਾਂਜੀ ਅੰਟਾਲ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਸੀਂ ਅੱਜ ਕੈਮਰੇ 'ਚ ਨਹੀਂ ਆਏ ਨਾ, ਬਾਅਦ 'ਚ ਆਏ ਸੀ ਲੇਟ ਤੋਂ। ਜੀ। ਸੁਣਾਓ ਤਬੀਅਤ ਸਿਹਤ ਕਿੱਦਾਂ? A1 ਜੀ ਫਿੱਟ। ਪੱਕਦਾ ਦੇਖਿਆ ਫਿਰ? ਜੀ ਬਿਲਕੁਲ ਦੇਖਿਆ ਜੀ। ਹਾਂ ਤੇ ਹੁਣ ਤੱਕ ਤੇ ਤੁਹਾਡੇ ਨੰਬਰ ਪੂਰੇ ਆ ਜੀ। ਹਾਂ। ਬਾਕੀ ਖਾ ਕੇ ਫਿਰ ਟੇਸਟ ਕਰਦੇ ਆ, ਫਿਰ ਦੱਸਦੇ ਤੁਹਾਨੂੰ। ਅੱਛਾ ਹਾਂਜੀ। ਚਲੋ ਠੀਕ ਹੈ ਜੀ। ਰੌ ਉਸਮਾਨ ਸਾਹਿਬ ਬਣ ਰਿਹਾ? ਹਾਂਜੀ ਹਾਂਜੀ ਚੱਲ ਰਿਹਾ ਤੁਹਾਡਾ? ਚੱਲ ਰਿਹਾ। ਅੱਛਾ, ਮੈਂ ਰੌ ਉਸਮਾਨ ਸਾਹਿਬ ਜੱਜ ਆ ਨਾ ਮੇਰੇ, ਮੈਂ ਥੋੜਾ ਜਿਹਾ ਪੁੱਛ ਲਾ ਨਾ। ਜੱਜ ਸਾਹਿਬ ਨੂੰ ਇਸ ਟਾਈਮ ਭੁੱਖ ਨੇ ਨਾ ਹਾਂ ਪੂਰਾ ਤਿਆਰ ਕੀਤਾ ਹੈ ਵੀ ਕਿਸੇ ਤਰ੍ਹਾਂ ਲਿਆਓ ਸਹੀ ਅੱਗੇ ਮਾਲ। ਇਹ ਪਹਿਲੀ ਅਦਾਲਤ ਆ ਜਿਹਦਾ ਤਲਕ ਆ ਜਿਹੜਾ ਵੀ ਭੁੱਖ ਨਾਲ ਹੋਇਆ ਖੜਾ। ਤੇ ਇਸ ਟਾਈਮ ਤੁਸੀਂ ਜਿਹੜਾ ਨਾ ਮੁਕੱਦਮਾ ਅੱਗੇ ਰੱਖੋ ਹਾਂ। ਤੇ ਫਿਰ ਫੈਸਲਾ ਕਰੀਏ ਫਟਾਫਟ। ਇਹ ਨਾ ਹੋਵੇ ਅੱਛਾ, ਉਹ ਤਾਂ ਉਹਨਾਂ ਨੇ ਹਾਂਡੀ ਚੱਕ ਵੀ ਲਈ। ਭੁੱਖ ਨਾ ਖਾ ਹਾਲ ਹੋਏ। ਲਓ ਜੀ 1 ਮਿੰਟ ਉਹਨਾਂ ਨੂੰ ਪਹਿਲਾਂ ਹਾਂਡੀ ਆ ਜਾਓ ਜੀ, ਤੁਸੀਂ ਵੀ ਦਿਖਾ ਦੋ ਆ ਜਾਓ ਜੀ, ਆ ਜਾਓ ਜੀ, ਦਿਖਾ ਲਓ ਜੀ। बिस्मिल्लाह जी बिस्मिल्लाह। वाह क्या रूप आया, क्या रूप आया है माशाल्लाह। ਓਹੋ ਨਹੀਂ ਨਹੀਂ ਠੀਕ ਆ। ਹਲਾ ਨਾ ਲੈ ਯਾਰ 1 ਮਿੰਟ ਥੋੜਾ ਜਿਹਾ। ਹਾਂਜੀ ਆ ਲਾਗੇ ਦੇ ਆ ਜਾਓ ਜੀ, ਦਿਖਾਓ। ਆਓ ਜੀ। ਦੇਖੋ ਜੀ ਕੀ ਬਾਤ ਆ। ਆ ਸ਼ੋਰੇ ਵਾਲਾ ਆਲੂ ਗੋਸ਼ਤ ਤੇ ਪੁਰਾਣੇ ਤਰੀਕੇ ਨਾਲ ਖਾਲਦ ਸਾਹਿਬ ਨੇ ਬਣਾਇਆ। ਵਾਹ ਵਾਹ। ਤੇ ਜੇ ਸੱਚੀ ਗੱਲ ਕਰਾਂਗੇ ਵੀ ਇੱਕ ਵਾਰੀ ਉਹ ਜੰਗਲ 'ਚ ਖਾਦਾ ਸੀ ਵੀ ਉਹ ਸਵਾਦੀ ਆ ਕਾ ਸਵਾਦੀ ਹੈ ਰਿਜ਼ਕ ਕੀ ਆ। ਹਾਂ ਇਹ ਉਂਝ ਬਸ ਸ਼ੁਗਲ ਮੇਲਾ, ਚਲੋ ਦਿਲ ਪਸ਼ੌਰੀ ਚਲੋ ਚਾਰ ਪਸ਼ੋਰੀ ਵਾਲੀ ਗੱਲ ਆ। ਚਲੋ ਜੀ ਕੋਈ ਗੱਲ ਨਹੀਂ, ਆਪਾਂ ਨੂੰ ਮੈਂ ਤਾਂ ਅੱਗੇ ਕਿਹਾ ਤੁਸੀਂ ਮੰਨ ਰਹੀ ਉਸ ਗੱਲ ਨੂੰ ਰਹੇ। ਮੈਂ ਤਾਂ ਇਹ ਗੱਲ ਕਹਿਣਾ ਵੀ ਮੇਰੀ ਹਾਰ ਜਿਹੜੀ ਆ ਨਾ, ਉਹ ਜਿੱਤ ਤਾਂ ਮੈਂ ਰਾਣਾ ਸਾਹਿਬ ਤੋਂ ਜਿੱਤਣਾ ਵੀ ਨਹੀਂ ਚਾਹੁੰਦਾ। ਰੰਗ ਰੂਪ ਸੋਹਣਾ ਜੀ ਖਾਲਦ ਸਾਹਿਬ। ਹਾਂਜੀ ਰੰਗ ਰੂਪ ਬਹੁਤ ਸੋਹਣਾ ਹਾਂਡੀ ਦਾ। ਹਾਂ ਇਹ ਦੇਖੋ ਨਾ ਪਿਆਜ਼ ਕਿਧਰੇ ਤੁਹਾਨੂੰ ਸ਼ੋਰਾ ਪਾਓ, ਸ਼ੋਰਾ ਪਾਓ, ਹਾਂ मिक्स हुई हुई हर शेप। ਸ਼ੋਰਾ ਪਾਓ ਜੀ। ਉਹ ਆਲੂ ਆ ਜੀ ਜਿਵੇਂ ਭਲੇ ਵਕਤਾਂ ਦੇ ਵਿੱਚ ਕਮਲੀਆਂ ਇੱਟਾਂ ਨਹੀਂ ਕੱਢਦੇ ਹੁੰਦੇ ਸੀ। ਹਾਂਜੀ ਖੇਤ ਨੂੰ ਪਾਣੀ ਲਾ ਕੇ ਬੱਤਰ ਤੇ ਦਾਤਰੀ ਨਾਲ ਚਿਰੇ ਲਾਉਂਦੇ ਸੀ। ਇਹ ਡੱਡੀਆਂ ਕਮਲੀਆਂ ਇੱਟਾਂ ਨਿਕਲਦੀਆਂ ਇਦਾਂ ਦੇ ਆਲੂ ਵੱਡਾ ਸੋਹਣਾ ਲੱਗਦਾ ਹਾਂਡੀ 'ਚ। ਹਾਂਜੀ ਖਾਣ ਦਾ ਵੀ ਸਵਾਦ। ਲੋ ਨਾਲੇ ਜੀ ਇਹ ਤੜਕੇ ਨਾਲ ਬਣਿਆ ਹੋਇਆ ਆਲੂ ਨਹੀਂ ਹੈਗਾ, ਤੜਕੇ ਨਾਲ ਨਹੀਂ ਇਹ ਬਣਿਆ, ਪਾਣੀ ਦੇ ਵਿੱਚ ਆਲੂ ਉਬਲਿਆ ਹੋਇਆ। ਉਬਲਿਆ ਹੋਇਆ ਵਾਹ ਆਲੂ ਬਈ ਵਾਹ, ਵਾਹ ਬਈ ਵਾਹ। ਚਲੋ ਜੀ ਬਾਕੀ ਫਿਰ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਜੀ ਇਹਦਾ ਕੀ ਬਣਦਾ ਰਿਜ਼ਲਟ ਜਿਹੜਾ ਆ। ਇਹ ਸਾਡੇ ਜੱਜ ਸਾਹਿਬ ਪੂਰਾ ਤਿਆਰ ਹੋਏ ਬੈਠੇ ਆ ਜੀ। ਆ ਦੇਖੋ ਸਾਡੇ ਜੀ ਬਾਲ ਕੇ ਅੱਜ ਤਾਂ ਹੈ ਮੋਜਾਂ ਮੋਜਾਂ। ਓਏ ਆ ਸ਼ਹਜ਼ਾਦਾ ਜੀ ਰੌ ਉਸਮਾਨ ਸਾਹਿਬ ਦਾ ਜੀ। ਹੋ ਜਾਓ ਨਾ ਇੱਕ ਥਾਲੀ 'ਚ ਦੋ ਹਾਂਜੀ ਲਓ ਜੀ ਰੌ ਸਾਹਿਬ, ਜੱਜ ਸਾਹਿਬ ਰੋਟੀ ਦਿਓ। ਕਰੋ ਜੀ ਟੇਸਟ ਜ਼ਰਾ ਜੀ। ਦਿਓ ਜੀ ਰੋਟੀ ਬਿਸਮਿਲ੍ਲਾ। ਬਾਕੀ ਵੀ ਸਾਰੇ ਆਪਣਾ ਆਪਣਾ ਰਿਵਿਊ ਦੇਣਗੇ, ਹਾਂਜੀ ਹਾਂਜੀ ਪਰ ਸਾਰੇ ਦੱਸਣਗੇ। ਸਭ ਤੋਂ ਪਹਿਲਾਂ ਜਨਾਬ ਰੌ ਸਾਹਿਬ ਜਿਹੜੇ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਫੌਰਨ ਪਤਾ ਲੱਗ ਜਾਣਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਯਾ ਅੱਲਾਹ ਖੈਰ। ਸ਼ੋਰੇ ਦੀ ਲਾ ਬੁਰਕੀ। ਮੈਂ ਕਰੂੰਗਾ ਯਾਰ, ਮੈਂ ਕਿਹੜਾ ਇੱਕ ਬੁਰਕੀ ਲੈਣੀ ਹੈ, ਮੈਂ ਤਾਂ ਖਾ ਲੈਣਾ ਜਦੋਂ ਰੱਜ ਕੇ ਤੇ ਪਤਾ ਲੱਗ ਜਾਣਾ। ਨਹੀਂ ਫਿਰ ਹੁਣ ਅਸੀਂ ਬੈਠੇ ਦੇਖਦੇ ਰਹੀਏ। ਨਹੀਂ ਖਾਓ ਸਾਰੇ ਖਾਓ। ਬੱਚਿਆਂ ਨੂੰ ਵੀ ਰੋਟੀ ਦਿਓ। ਆ ਦੇਖੋ ਯਾਰ ਇੱਧਰ ਇਹਦੇ ਪਾ ਲਿਓ ਬੰਦੇ ਕੈਮਰੇ ਵਾਲੇ ਵਿਹਲੇ ਹੋਣ ਨਾ ਫਿਰ ਪਾ ਦਿੰਦੇ। ਹਾਂ ਲੈ ਪੁੱਤ ਸਾਰੇ ਕਾਮਾਂ ਦੇ ਵਿੱਚ ਕੱਢ ਕੇ ਜੱਜ ਦਿਖਾਉਂਦੇ। ਹੈਲੋ ਨਹੀਂ ਠਹਿਰ ਜਾ ਯਾਰ ਨਹੀਂ ਛੋਟੇ ਨੇ ਕਿਹਾ ਚਾਸਾ
ਰਾਣਾ ਸਾਹਿਬ ਵੀ ਦੱਸਣਗੇ ਹੈ ਹੋਰ ਕੁਝ ਨਹੀਂ ਜੇ ਨਾ ਲੱਗੇ ਗਲੇ में ਜਿਹਨੂੰ ਮਰਜ਼ੀ ਪੁੱਛ ਲਓ ਵੀ ਜੋੜਾ ਪੀ ਕੇ ਦੇਖੋ ਹਾਂ ਬਈ ਇਹ ਚਾਚਾ ਬੁੱਢਾ ਲੱਗੀ ਗਲੇ ਨੂੰ ਨਹੀਂ ਰਾਣਾ ਸਾਹਿਬ ਕਰੇ ਕੋਈ ਨਹੀਂ ਮੈਨੂੰ ਤਾਂ ਮੇਰੇ ਤੇ ਲੱਗੀ ਤੂੰ ਪਾਣੀ ਬਾਬਾ ਦੇਰ ਦਾ ਨੰਬਰ ਦਫਾ ਹੋਣਾ ਫਿਰ ਪਾਣੀ ਪੀਆ ਅਰੇ ਕਿ ਅਸੀਂ ਤਾਂ ਮੇਰੇ ਹਾਂਜੀ ਅਸਲ ਦੇ ਵਿੱਚ ਨਾ ਮੈਂ ਸਹੀ ਗੱਲ ਕਰਾਂ ਨਾ ਬੰਦਿਆਂ ਨੇ ਕਹਿ ਦੇਣਾ ਵੀ ਦੋਵੇਂ ਘਰ ਰਹ ਗਿਆ ਤੇ ਆਹ ਹੋ ਗਿਆ ਤੇ ਉਹ ਰਹਿ ਗਿਆ ਮੈਂ ਹਕੀਕਤ ਗੱਲ ਕਰਾਂ ਨਾ ਵੀ ਇੰਜ ਬਰਾਬਰ ਨਹੀਂ ਜਿਹਨੂੰ ਕਹਿੰਦੇ ਖਿਆ ਕਹਾਣੀ ਠੀਕ ਆ ਉਹ ਕਹਿੰਦੇ ਖੇਡਾਂ ਸੱਜਣੋਂ ਜੰਗ ਨਹੀਂ ਹੁੰਦੀਆਂ ਜਿੱਤ ਤੱਕ ਹਾਂ ਨਹੀਂ ਕੋਈ ਨਹੀਂ ਹਾਂ ਹੈ ਰੌਣਕ ਹੀ ਆ 19-20 ਵੀ ਫਰਕ ਕੋਈ ਨਹੀਂ ਹਾਂ ਬਰਾਬਰ ਪਰ ਇਹ ਸਾਲਣ ਸੋਹਣਾ ਵਾ ਸੋਹਣਾ ਉਹ ਵੀ ਯਾਦ ਕਰੋ ਲਓ ਜੀ ਰਾਣਾ ਸਾਹਿਬ ਨੇ ਕਹਿਤਾ ਸੋਹਣਾ ਤੁਸੀਂ ਦੱਸੋ ਜੀ ਸਰਾ ਸਾਹਿਬ ਬਰਾਬਰ ਆ ਹੈ ਸਵਾਦ ਆ ਸਾਨੂੰ ਡਰ ਇਹ ਸੀ ਕਿ ਇਹਦੇ ਚ ਤੁਹਾਡਾ ਤਰੀਕਾ ਦੂਆ ਆ ਕੋਈ ਫਰਕ ਰਹਿ ਜਾਊਗਾ ਕਮੀ ਰਹਿ ਜੂਗੀ ਕੋਈ ਕਮੀ ਨਹੀਂ ਚਾਚਾ ਜੀ ਠੀਕ ਆ ਤੇ ਬਾਕੀ ਸ਼ਾਬਾਸ਼ ਹੈ ਜੀ ਤੁਹਾਨੂੰ ਹੁਸ਼ਿਆਰੀਏ ਦੇ ਪੁਆਇੰਟ ਤੋਂ ਤੁਹਾਨੂੰ ਖਾਲਦ ਸਾਹਿਬ ਤੁਹਾਨੂੰ ਮੈਂ ਵਧਾਤਾ ਬੱਲੇ ਬੱਲੇ ਜੀ ਤੁਸੀਂ ਗੱਲ ਤਾਂ ਜਿੱਤ ਤਾਂ ਫਿਰ ਕਹਿੰਦੇ ਮਿੱਥ ਦੀ ਵੀ ਫਿਰ ਹੋ ਮੈਂ ਮਿੱਥ ਦੀ ਦੇਤੀ ਨਾ ਤੁਹਾਡੀ ਅੱਜ ਦੀ ਜਿਹੜੀ ਠੀਕ ਆ ਵੈਰੀ ਗੁੱਡ ਹਾਂਜੀ ਅੰਟਾਲ ਸਾਹਿਬ ਕਮਾਂਡਰ ਸੋਚ ਕੰਪਨੀ ਵੱਲੋਂ ਸਾਨੂੰ 5 ਕਿਲੋ ਘਿਓ ਮੁਬਾਰਕ ਹੈ ਤੁਹਾਨੂੰ ਆ ਗਿਆ ਹੋਇਆ ਵੀ ਠੀਕ ਆ ਤੇ ਸਰ ਸ਼ਾਇਦ A1 ਖਾਲਦ ਸਾਹਿਬ ਸਾਡਾ ਨੰਬਰ ਹੈ ਜੀ ਇਹ ਤੁਹਾਨੂੰ ਜਿੱਤ ਦੇਣਗੇ ਅੱਛਾ ਜੀ ਨੰਬਰ ਤੋਂ ਵੱਧ ਗਿਆ ਹਾਂਜੀ ਨੰਬਰ ਤੋਂ ਵੱਧ ਗਿਆ ਜਦੋਂ ਜੱਜ ਨੇ ਨੰਬਰਦਾਰ ਸਾਹਿਬ ਹਾਂਜੀ ਲੀਡਰ ਸਾਹਿਬ ਕੀ ਬਾਤ ਹੈ ਅੱਛਾ ਜੀ ਚਲੋ ਜੀ ਮੈਂ ਵੀ ਯਾਦ ਵੀ ਆ ਇਹ ਕੋਈ ਨਹੀਂ ਵੀ ਕਿ ਗਵੇੜਦਾਰ ਹੈ ਯਾਦ ਵੀ ਆ ਸਾਰਾ ਦੋਨੋਂ ਸਾਰਾ ਸੋਚਿਆ ਹਾਂ ਵੀ ਨੰਬਰ 1 ਤੋਂ ਤੁਸੀਂ ਜਿਹੜਾ ਨਾ ਉਹ ਨੰਬਰ ਲੈ ਗਏ ਚਲੋ ਠੀਕ ਹੋ ਗਿਆ ਜੀ ਦੁਬਾਰਾ ਜੀ ਗਲਤ ਹੈ ਇਹ ਮੇਲਾ ਹੀ ਹਾਂ ਆਂਡੀ ਦੇ ਹੁਸਨ ਦਾ ਮਿਲਿਆ ਤੇ ਮੈਂ ਵੀ ਉਹਦੇ ਚ ਹੁਸਨ ਦੀ ਗੱਲ ਕੀਤੀ ਸੀ ਵੀ ਪਿਆਜ਼ ਤਰਦੇ ਨਹੀਂ ਹੋਣਗੇ ਇਹਦੇ ਚ ਹੁਸਨ ਦਾ ਨੰਬਰ 1 ਮਿਲਿਆ ਸੋਹਣਾ ਸੋਹਣਾ ਬਹੁਤ ਆ ਟੇਸਟ ਵੀ ਬਹੁਤ ਅੱਛਾ ਦੁਆਵਾਂ ਜੀ ਯਾਦ ਰੱਖਿਓ ਜੀ ਲਓ ਜੀ ਮੈਂ ਤਾਂ ਹੁਣ ਖਾਊਂਗਾ ਤੇ ਫੇਰ ਦੱਸੂਗਾ ਬਾਅਦ ਚ ਹੈ ਇੱਕ ਵਾਰੀ ਫਿਰ ਰਾਣਾ ਸਾਹਿਬ ਨਾਲ ਵੀ ਗੱਲ ਕਰਦੇ ਆਂ ਤੇ ਸਰੋਇਆ ਸਾਹਿਬ ਨਾਲ ਵੀ ਜਾਂਦੇ ਹੋਏ ਗੱਲ ਕਰਦੇ ਆਂ ਠੀਕ ਹੈ ਜੀ ਲਓ ਜੀ ਮਹਿਫਲ ਜਿਹੜੀ ਆ ਸਮਾਪਤ ਹੋ ਗਈ ਹੈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਨਾਬ ਸਾਰੇ ਵੀਰਾਂ ਦੇ ਜਿੰਨੇ ਵੀ ਇੱਥੇ ਆਏ ਖਾਣ ਪੀਣ ਨਾਲੋਂ ਜਿਹੜਾ ਜ਼ਿਆਦਾ ਸਵਾਦ ਆ ਉਹ ਤਾਂ ਹੈਗਾ ਆ ਮੇਲ ਬਹਿਣ ਦਾ ਹਾਂਜੀ ਹਾਂਜੀ ਸਰੋਇਆ ਸਾਹਿਬ ਕੋਈ ਆਖਰੀ ਵਰਡ ਬੜਾ ਚੰਗਾ ਲੱਗਾ ਜੀ ਜਿਹੜੀ ਸੱਚੀ ਗੱਲ ਆ ਚਾਚਾ ਬੂਟੇ ਹਾਂਜੀ ਹਾਂਜੀ ਤੇ ਅਸੀਂ ਗੱਲ ਸਾਂਝ ਦੀ ਕਰਦੇ ਆ ਇਹ ਗੱਲ ਤੁਹਾਡੀ ਸਹੀ ਆ ਸਾਂਝ ਕਰਕੇ ਵੀ ਦਿਖਾਣੀ ਚਾਹੀਦੀ ਹੈ ਇਹਨੂੰ ਕਹਿੰਦੇ ਆ ਸਾਂਝ ਇਦਾਂ ਸਾਂਝ ਕਰਕੇ ਨਾ ਤੇ ਤੁਸੀਂ ਵੀ ਸਵਾਦ ਲਵੋ ਸਕੂਨ ਲਵੋ ਆਨੰਦ ਲਵੋ ਵੀ ਜਿਹੜਾ ਇਹ ਰਲ ਕੇ ਕੋਈ ਸ਼ੈ ਖਾ ਕੇ ਪਕਾ ਕੇ ਮੈਂ ਕਹਿੰਦਾ ਜੇ ਤੁਸੀਂ ਇਹ ਨਹੀਂ ਜ਼ਰੂਰੀ ਵੀ ਬਾਹਰੋਂ ਬੇਲੀ ਲਿਆਣੇ ਆਪਦੇ ਬੱਚਿਆਂ ਨੂੰ ਲੈ ਕੇ ਆ ਜਾਓ ਆਪਦੇ ਮੁਰੱਬੇ ਹਾਂ ਜਿੱਦਾਂ ਤੂੰ ਮੈਨੂੰ ਕਿਹਾ ਅੱਗੇ ਦੱਸਿਆ ਤੁਹਾਨੂੰ ਮੈਂ ਦੱਸਿਆ ਜੇ ਨਹੀਂ ਕੁਛ ਆ ਪਕਾਣੀ ਕੋਈ ਟਾਈਮ ਥੋੜਾ ਇੱਥੇ ਮੂਲੀਆਂ ਪੱਟ ਕੇ ਗੋਂਗਲੂ ਕੱਟ ਕੇ ਉਹਨਾਂ ਨੂੰ ਲੂਣ ਲਾ ਕੇ ਖਾ ਲਓ ਕੀ ਬਾਤ ਸਵਾਦ ਨਾ ਹੋਵੇ ਮੈਨੂੰ ਇੱਥੋਂ ਆ ਕੇ ਫੜ ਲਓ ਇਹ ਕੀ ਚੀਜ਼ ਮੈਂ ਕਹਿੰਦਾ ਕਿ ਤੁਸੀਂ ਉੱਥੋਂ ਜਲੇਬੀਆਂ ਲਿਆ ਕੇ ਇੱਥੇ ਬਹਿ ਕੇ ਖਾ ਲਓ ਤੇ ਰਾਣਾ ਸਾਹਿਬ ਸਾਡੀ ਇੰਨੀ ਕਿ ਚਲੋ ਵਕਤਾਂ ਦੀ ਗੱਲ ਆ ਮੈਂ ਇਹ ਜ਼ਰੂਰ ਕਰੂੰਗਾ ਵੀ ਸਾਡੇ ਨਾਲ ਸਾਥ ਰਾਣਾ ਸਾਹਿਬ ਦਾ ਸੀ ਇਦਾਂ ਦਾ ਸਾਥ ਨਸੀਬਾਂ ਵਾਲਿਆਂ ਨੂੰ ਸਹੀ ਗੱਲ ਤੇ ਉਹ ਫਿਰ ਸਵਾਦ ਦੁੱਗਣਾ ਹੋ ਜਾਂਦਾ ਕੋ ਸਿਆਣੀ ਗੱਲ ਸੁਣਨੀ ਗੱਲ ਦਾ ਧੱਤ ਕੱਢਣਾ ਤੇ ਉਹ ਕਹਿੰਦੇ ਆ ਨਾ ਵੀ ਬਹੁਤੀਆਂ ਗੱਲਾਂ ਦੇ ਗੁੰਝਲ ਪੈ ਜਾਂਦੇ ਵੀ ਉਹਨੂੰ ਸਾਧਦੇ ਆ ਬਹਿਸ ਕਰਦੇ ਆ ਉਹ ਫਿਰ ਜਦੋਂ ਗੁੰਝਲ ਪੈ ਜਾਣ ਨਾ ਫਿਰ ਉਹ ਗੱਲ ਰਿਸ਼ਤੇ ਵੀ ਤੋੜ ਗੁੰਝਲ ਕੱਢਦੇ ਧਾਗਾ ਨਹੀਂ ਟੁੱਟ ਜਾਂਦਾ ਜਿੱਥੇ ਬਹਿਸ ਹੋ ਜਵੇ ਉੱਥੇ ਰਿਸ਼ਤੇ ਟੁੱਟ ਜਾਂਦੇ ਆ ਬਹਿਸ ਚ ਕਹਿੰਦੇ ਜਦੋਂ ਤੁਸੀਂ ਜਿੱਤਦੇ ਆ ਨਾ ਤੁਸੀਂ ਬੰਦਾ ਅਗਲਾ ਹਾਰ ਜਾਂਦਾ ਕੀ ਆ ਗੱਲਾਂ ਜਿਹੜੀਆਂ ਇਹ ਪੈਨ ਸੋਨੇ ਦੇ ਲਫ਼ਜ਼ਾਂ ਨਾਲ ਉਹਦੇ ਨਾਲ ਲਿਖਣ ਵਾਲੀਆਂ ਗੱਲਾਂ ਹੈ ਰਾਣਾ ਸਾਹਿਬ ਹਾਂ ਸਹੀ ਗੱਲ ਬਹਿਸ ਤੁਸੀਂ ਜਿੱਤੀ ਅਗਲਾ ਬੰਦਾ ਹਾਰ ਗਿਆ ਸਰਵਾ ਸਾਹਿਬ ਇਹ ਆ ਵੀ ਖਾਣਾ ਆਪਾਂ ਰੋਜ਼ ਖਾਂਦੇ ਆ ਦਿਨ ਚ 2 ਵਾਰੀ ਸਵੇਰੇ ਸ਼ਾਮ ਲੇਕਿਨ ਜਿਹੜਾ ਇਹ ਜਮਾ ਹੋਣ ਦਾ ਮਕਸਦ ਇਹ ਸੀ ਕਿ ਤੁਸੀਂ ਆਪਣੇ ਵਾਸਤੇ ਟਾਈਮ ਕੱਢੋ ਇਹ ਬੇਸਿਕਲੀ ਹੈ ਆਪਣੇ ਵਾਸਤੇ ਟਾਈਮ ਕੱਢਣਾ ਇੰਜੋਏ ਕਰਨਾ ਠੀਕ ਹੈ ਦੁਨੀਆ ਦਾ ਮਾਰ ਮਰਾ ਦਾ ਟਾਈਮ ਚੱਲਦਾ ਕੋਈ ਇੱਧਰ ਮਸਰੂਫੀਅਤ ਦਾ ਟਾਈਮ ਕੋਈ ਨਹੀਂ ਕਿਸੇ ਕੋਲ ਠੀਕ ਹੈ ਜੀ ਇਸ ਤੋਂ ਜੋ ਮਿਲ ਬੰਦੇ ਆ ਫਿਰ ਆਪਣੀਆਂ ਯਾਰੀ ਦੋਸਤੀ ਦੀਆਂ ਗੱਲਾਂ ਠੀਕ ਹੈ ਤੇ ਬੰਦਾ ਟੈਨਸ਼ਨ ਫਰੀ ਜਿਵੇਂ ਹਰ ਚੀਜ਼ ਤੋਂ ਹੈ ਸਾਈਡ ਤੇ ਹੋ ਕੇ ਤੇ ਇਹਦਾ ਆਪਣਾ ਹੀ ਮਜ਼ਾ ਅਸੀਂ ਜਿਵੇਂ ਈਦ ਦੇ ਨਹੀਂ ਬੰਦਾ ਪੱਠਾ ਪੜਾ ਕਰਕੇ ਆਂਦਾ ਅਸੀਂ ਤੜਕੇ ਪੱਠਾ ਪੜਾ ਚਾਚਾ ਬੂਟੇ ਨੇ ਨਾ ਤੜਕੇ ਟੈਲੀਫੋਨ ਕੀਤਾ ਉਹਨੇ ਕਿਹਾ ਵੀ ਕੁੰਜ ਲੋ ਟੈਕਾ ਬੂਟੇ ਨੇ ਤਾਂ ਕਹਿਣੇ ਪੂਰਾ ਉਤਰਨਾ ਆਪਾਂ ਮੈਂ ਕਿਹਾ ਜੀ ਕੁੰਜ ਲਿਆ ਕੰਮ ਤੇ ਰੱਬ ਸਿਹਤ ਤੰਦਰੁਸਤੀ ਦਾ ਵਿੱਚ ਹਾਂਜੀ ਬਿਲਕੁਲ ਰਾਣਾ ਸਾਹਿਬ ਨੂੰ ਸਾਡੀ ਰੌਣਕ ਹੈ ਇਹ ਬਿਲਕੁਲ ਇਹ ਬਜ਼ੁਰਗ ਜਿਹੜੇ ਆ ਨਾ ਵੱਡ ਵਡੇਰੇ ਇਹ ਰੌਣਕ ਇਹਨਾਂ ਦੀ ਕਦਰ ਕਰੋ ਗੱਲ ਬਸ ਸੁਨੇਹਾ ਅਖੀਰ ਤੇ ਇਹੀ ਹੈ ਵੀ ਕਦਰ ਕਰੋ ਕਦਰ ਕਰਨੀ ਚਾਹੀਦੀ ਜਿਵੇਂ ਕਰਨੀ ਚਾਹੀਦੀ ਹੈ ਸਾਡੇ ਕੋਲ ਉਦਾਂ ਹੋਈ ਨਹੀਂ ਤੇ ਪਰ ਦਿਲੋਂ ਕਰਨੀ ਚਾਹੀਦੀ ਆ ਕੋਸ਼ਿਸ਼ ਕਰੋ ਵੀ ਇਹਨਾਂ ਦੀ ਵੱਡ ਵਡੇਰਿਆਂ ਦੀ ਕਦਰ ਕਰੋ ਅਸੀਂ ਤਾਂ ਇਹੀ ਸੁਨੇਹਾ ਦਿੰਨੇ ਹਾਂਜੀ ਨਹੀਂ ਬਹੁਤ ਸੋਹਣਾ ਸੁਨੇਹਾ ਤੇ ਬਾਕੀ ਜੀ ਮੇਰੇ ਤੇ ਸਿਰ ਤੇ ਇਹ ਕਲਾਮਾ ਸੀਗਾ
ਜਿਹੜਾ ਕਿ ਮੈਂ ਲਾਤਾ ਆਲੂ ਗੋਸ਼ਤ ਵਾਲਾ ਕਮੈਂਟਾਂ 'ਚ ਵੀ ਸੀ, ਤੇ ਉਸ ਤੋਂ ਬਾਅਦ ਜਿਹੜਾ ਆ WhatsApp ਤੇ ਮੈਸੇਜ ਵੀ ਸਾਡੇ ਦੋਸਤ ਵੀਰ ਸਾਨੂੰ ਕਰਦੇ ਸੀਗੇ। ਤੇ ਲਓ ਜੀ, ਹੁਣ ਅਸੀਂ ਸਾਰੇ ਰਲ ਕੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ, ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਸਾਰੇ ਮੈਨੂੰ ਰੱਬ ਰੱਖਾ।